ਸੇ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਆਪਾਂ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਆਪਣੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 8 ਤਰੀਕ ਆ, ਦਿਨ ਬੁੱਧਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਉਸ ਦੇ ਬਾਰੇ ਜਾਣਕਾਰੀ ਲੈਣ ਲਈ ਤੇ ਮੈਡੀਕੇਅਰ ਇੰਸ਼ੋਰੈਂਸ ਦੇ ਲਈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਚੇਂਜਸ ਕਰਨਾ ਚਾਹੁੰਦੇ ਹੋ, ਉਸ ਦੇ ਲਈ ਇਹਨਾਂ ਨਾਲ ਸੰਪਰਕ ਕਰੋ। 408 272 2500 ਦੇ ਉੱਤੇ। ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਟੇਟਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਟਰਾਈਐਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਦੇ ਉੱਤੇ ਵਧੀਆ ਢੰਗ ਦੇ ਨਾਲ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। 53 ਫੁੱਟੇ ਟ੍ਰੇਲਰ ਦੇ ਨਾਲ। ਕਾਲ 5592663737। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜਨਵਰੀ 6 ਦੀ ਸੰਬੰਧ ਦੇ ਵਿੱਚ ਜਿਹੜੀ ਕਮੇਟੀ ਬਣੀ ਹੋਈ ਆ, ਉਹ ਕਹਿੰਦੇ ਆ ਵੀ ਹੁਣ ਅਸੀਂ ਕ੍ਰਿਮੀਨਲ ਕੰਟੈਂਪਟ ਵੱਲ ਫਾਰਵਰਡ ਹੋਵਾਂਗੇ। ਮਾਰਕ ਮੀਡੋਜ਼ ਜਿਹੜਾ ਹੈਗਾ ਵਾਈਟ ਹਾਊਸ ਦਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਉਸ ਟਾਈਮ ਦੇ ਉੱਤੇ ਜਿਹੜਾ ਸਾਥੀ ਸੀਗਾ। ਸੋ ਕ੍ਰਿਮੀਨਲ ਕੰਟੈਂਪਟ ਪ੍ਰੋਸੀਡਿੰਗ ਉਹਨਾਂ ਦੇ ਅਗੇਂਸਟ ਇਸ ਕਰਕੇ ਕੀਤੀਆਂ ਕਿਉਂਕਿ ਉਹ ਸਾਥ ਨਹੀਂ ਦੇ ਰਿਹਾ ਕਮੇਟੀ ਦਾ। ਫਾਰਮਰ ਚੀਫ ਆਫ ਸਟਾਫ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਮਿਸਟਰ ਮੀਡੋਜ਼ ਹੈਗੇ ਆ। ਕੁਛ ਉਹਨਾਂ ਨੇ ਇਨਫੋਰਮੇਸ਼ਨ 6000 ਪੇਜਸ ਦੇ ਕਰੀਬ ਜਿਹੜੀ ਆ ਉਹ ਇਹ ਜਿਹੜਾ ਪੈਨਲ ਬਣਿਆ ਆ ਜਨਵਰੀ 6 ਦੇ ਸੰਬੰਧ ਦੇ ਵਿੱਚ ਉਹਨੂੰ ਦਿੱਤੀ ਆ, ਜਿਹਦੇ ਵਿੱਚ ਉਹਨਾਂ ਦੇ ਫੋਨ ਦੇ ਵੀ ਬਹੁਤ ਸਾਰੇ ਟੈਕਸਟ ਐਕਸਚੇਂਜਸ ਹੈਗੀਆਂ ਅਤੇ ਉਹਨਾਂ ਦੀਆਂ ਪ੍ਰਾਈਵੇਟ ਈਮੇਲਸ ਵੀ ਹੈਗੀਆਂ। ਇੱਕ 38 ਪੇਜਾਂ ਦੀ ਪਾਵਰ ਪੁਆਇੰਟ ਬਰੀਫਿੰਗ ਜਿਹੜੀ ਹੈਗੀ ਆ ਉਹ ਇਲੈਕਸ਼ਨ ਫਰੋਡ ਦੇ ਸੰਬੰਧ ਦੇ ਵਿੱਚ, ਉਹਦੇ ਵਿੱਚ ਇਹ ਸਾਰਾ ਕੁਝ ਇਨਕਲੂਡ ਕੀਤਾ ਗਿਆ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਇਹ ਵੀ ਦੱਸਦੇ ਜਾਈਏ ਹਰਜੋਤ ਸਿੰਘ ਜੀ, ਇਸੇ ਸੰਬੰਧ ਵਿੱਚ ਆਲਰੇਡੀ ਇਹਨਾਂ ਨੇ ਜਿਹੜਾ ਕੰਟੈਂਪਟ ਆਫ ਕੋਰਟ, ਕ੍ਰਿਮੀਨਲ ਕੰਟੈਂਪਟ ਆਫ ਕੋਰਟ ਜਿਹੜਾ ਸਾਬਕਾ ਰਾਸ਼ਟਰਪਤੀ ਟਰੰਪ ਦੇ ਸਾਥੀ ਦੇ ਸਟੀਵ ਬੈਨਨ, ਉਹਨਾਂ ਖਿਲਾਫ ਵੀ ਜਿਹੜਾ ਆ ਉਹ ਲਾਇਆ ਸੀਗਾ। ਸੋ ਇਹ ਪਿਛਲੇ ਹਫ਼ਤੇ ਇਹਨਾਂ ਨੇ, ਮਾਰਕ ਮੀਡੋਜ਼ ਨੇ ਕਿਹਾ ਸੀਗਾ ਵੀ ਮੈਂ ਸਾਥ ਦਊਂਗਾ। ਕੱਲ੍ਹ ਇਹਨਾਂ ਨੇ ਇਨਕਾਰ ਕਰ ਦਿੱਤਾ ਸੀ ਅਤੇ ਹੁਣ ਜਿਹੜੀ ਕਮੇਟੀ ਉਹ ਕਹਿ ਰਹੀ ਆ ਵੀ ਅਸੀਂ ਤੁਹਾਡੇ ਖਿਲਾਫ ਜਿਹੜਾ ਕ੍ਰਿਮੀਨਲ ਕੰਟੈਂਟ ਆ ਉਸ ਵੱਲ ਨੂੰ ਜਿਹੜਾ ਵਧਣ ਜਾ ਰਹੇ ਆ। ਇਹ ਸਾਬਕਾ ਚੀਫ ਆਫ ਸਟਾਫ ਵੀ ਜਿਹੜੇ ਉਹ ਰਹੇ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, UK ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹ ਇੱਕ ਵਾਰੀ ਫੇਰ ਵਿਵਾਦਾਂ ਦੇ ਵਿੱਚ ਜਿਹੜੀ ਉਹ ਘਿਰੇ ਆ। ਕਹਿੰਦੇ ਵੀ ਉਹਨਾਂ ਨੇ ਹੁਣ ਮਾਫੀ ਮੰਗੀ ਆ, ਇਸ ਕਰਕੇ ਵੀ ਉਹ ਆਪਣੇ ਸਟਾਫ ਦੇ ਨਾਲ ਇਹ ਮਜ਼ਾਕ ਕਰਦੇ ਹੋਏ ਪਾਏ ਗਏ ਵੀ ਕ੍ਰਿਸਮਸ ਲੋਕਡਾਊਨ ਪਾਰਟੀ ਜਿਹੜੀ ਆ ਉਹ ਕਿਉਂ ਨਾ ਕੀਤੀ ਜਾਵੇ। ਇੱਕ ਕਹਿੰਦੇ ਵੀਡੀਓ ਬੀਤੇ ਦਿਨਾਂ ਦੇ ਵਿੱਚ ਸਾਹਮਣੇ ਆਈ ਹੈ, ਜਦੋਂ ਆਪਣੇ ਸਟਾਫ ਦੇ ਨਾਲ ਹੱਸਦੇ ਹੋਏ, ਮਜ਼ਾਕ ਕਰਦੇ ਹੋਏ ਕਹਿ ਰਹੇ ਸੀ ਵੀ ਡਾਊਨਿੰਗ ਸਟਰੀਟ ਦੇ ਉੱਤੇ ਕ੍ਰਿਸਮਸ COVID-19 ਜਿਹੜਾ ਲੋਕਡਾਊਨ ਆ ਪਿਛਲੇ ਸਾਲ ਦੇ ਵਾਂਗੂ ਜਿਹੜਾ ਉਹ ਕਰ ਦਈਏ ਅਤੇ ਫਿਰ ਫੈਸਟੀਵਿਟੀਜ਼ ਜਿਹੜੀਆਂ ਲੋਕ ਕਰਦੇ ਆ
ਉਹ ਸਾਰਾ ਕੁਛ ਜਿਹੜਾ ਉਹ ਬੈਨ ਹੋ ਜਾਵੇਗਾ। ਸੋ ਇੱਕ ਵਾਰੀ ਫੇਰ ਇਹ ਵਿਵਾਦ 'ਚ ਆਏ ਨੇ ਤੇ ਇਸ ਵਾਰ ਇਹਨਾਂ ਨੇ ਮਾਫ਼ੀ ਮੰਗੀ ਆ। ਓਮੀਕਰੋਨ ਜਿਹੜੇ ਕੇਸਿਸ ਆ ਉੱਥੇ ਯੂਕੇ ਦੇ ਵਿੱਚ ਖ਼ਾਸ ਕਰਕੇ ਯੂਰਪ ਦੇ ਵਿੱਚ ਉਹ ਵੱਧ ਰਹੇ ਨੇ। ਜਿਸ ਕਰਕੇ ਇਹਨਾਂ ਨੂੰ ਇਹ ਜਿਹੜੀ ਚਿੰਤਾ ਆ ਉਹ ਜਿਹੜੀ ਉਹ ਸਤਾ ਰਹੀ ਹੈਗੀ ਆ ਵੀ ਕਿਤੇ ਮੁੜ ਕੇ ਦੁਬਾਰਾ ਲੋਕਾਂ ਨੂੰ ਇਹ ਖ਼ਾਸ ਕਰਕੇ ਡਰ ਪਿਆ ਆ ਵੀ ਦੁਬਾਰਾ ਲੋਕਡਾਊਨ ਆ ਉਹ ਨਾ ਉੱਥੇ ਲੱਗ ਜਾਣ। ਜੀ, ਬਿਲਕੁਲ। ਜਿਹੜੇ ਆਪੋਜੀਸ਼ਨ ਦੇ ਲੇਬਰ ਪਾਰਟੀ ਦੇ ਉਹਨਾਂ ਦੇ ਲੀਡਰ ਹੈਗੇ ਸਰ ਕੇਅਰ ਸਟੈਮਰ, ਉਹਨਾਂ ਨੇ ਇਹ ਕਿਹਾ ਆ ਵੀ ਲੋਕ ਸਾਰੇ ਜਿਹੜੇ ਆ ਉਹ ਰੂਲਸ ਨੂੰ ਫੋਲੋ ਕਰ ਰਹੇ ਆ, ਪਰ ਇਹ ਪੋਲੀਟੀਸ਼ੀਅਨ ਫੋਲੋ ਨਹੀਂ ਕਰਦੇ। ਅਤੇ ਪਿਛਲੇ ਸਮੇਂ ਦੇ ਦੌਰਾਨ ਇੱਦਾਂ ਦੀ ਪੋਜੀਸ਼ਨ ਵੀ ਰਹੀ ਆ ਵੀ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਗੁੱਡ ਬਾਏ ਵੀ ਨਹੀਂ ਕਹਿ ਸਕੇ, ਜਿਨ੍ਹਾਂ ਦੀ ਮੌਤ ਹੋ ਗਈ ਸੀ। ਅਤੇ 1.5 ਲੱਖ ਦੇ ਕਰੀਬ ਲੋਕ ਜਿਹੜੇ ਆ ਯੂਕੇ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਮਾਰੇ ਗਏ ਆ। ਜੀ, ਅਗਲੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਸੈਨੇਟ ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਹੋਣ ਦੇ ਕਗਾਰ ਦੇ ਉੱਤੇ ਹੈਗਾ ਆ, ਜਿਸ ਦੇ ਨਾਲ ਬਾਈਡਨ ਹੁਣਾਂ ਦਾ ਵੈਕਸੀਨ ਮੈਂਡੇਟ ਆ ਉਹ ਨਲੀਫਾਈ ਹੋ ਜਾਊਗਾ, ਯਾਨੀ ਕਿ ਉਸ ਦੇ ਇੱਕ ਹਿਸਾਬ ਦੇ ਨਾਲ ਕੋਈ ਮੁੱਲ ਨਹੀਂ ਰਹੂਗਾ। ਖਾਸ ਕਰਕੇ ਕਹਿੰਦੇ ਵੱਡੇ ਇੰਪਲੋਇਰਸ ਜਿਹੜੇ ਆ ਉਹਨਾਂ ਦੇ ਲਈ, ਕਹਿੰਦੇ ਵੀ ਇਸ ਦੇ ਨਾਲ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਜਿਹੜੀ ਇਸ ਦੇ ਵਿੱਚ ਇੱਕ ਵੱਡੀ ਜਿੱਤ ਜਿਹੜੀ ਉਹ ਮੰਨੀ ਜਾ ਸਕਦੀ ਆ। ਦੋ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਸੈਨੇਟਰਸ ਜੋ ਮੈਂਚਨ ਤੇ ਜੌਨ ਟੈਸਟਰ ਮੋਂਟੈਨਾ ਤੇ ਜਿਹੜੇ ਹੈਗੇ ਆ, ਉਹਨਾਂ ਨੇ ਇਸ ਪ੍ਰਪੋਜ਼ਲ ਦੇ ਵਿੱਚ ਸਾਥ ਦੇਣ ਦੀ ਆਪਣੇ ਵੱਲੋਂ ਪੇਸ਼ਕਸ਼ ਜਿਹੜੀ ਉਹ ਕੀਤੀ ਆ। 50 ਦੇ 50 ਜਿਹੜੇ ਰਿਪਬਲਿਕਨ ਸੈਨੇਟਰਸ ਆ ਉਹ ਇਸ ਦੇ ਲਈ ਵੋਟ ਪਾਉਣਗੇ। ਸੋ ਕੁੱਲ 52 ਵੋਟਾਂ ਜਿਹੜੀਆਂ ਇਸ ਰੈਜ਼ੋਲੂਸ਼ਨ ਦੇ ਹੱਕ ਦੇ ਵਿੱਚ ਆ ਰਹੀਆਂ ਨੇ। ਜਿਹੜੇ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਆ, ਉਹ ਕਹਿੰਦੇ ਵੀ ਮੈਨੂੰ ਇਸ ਚੀਜ਼ ਨੂੰ ਲੈ ਕੇ ਕੋਈ ਬਹੁਤੀ ਜਿਹੜੀ ਉਹ ਚਿੰਤਾ ਨਹੀਂ ਹੈਗੀ ਵੀ ਜਿਹੜੀਆਂ ਦੋ ਡੈਮੋਕ੍ਰੇਟ ਡਿਫੈਕਸ਼ਨਸ ਜਿਹੜੀਆਂ ਵੈਕਸੀਨ ਮੈਂਡੇਟ ਦੇ ਉਲਟ ਜਿਹੜੀਆਂ ਆ ਉਧਰਲੇ ਪਾਸੇ ਨੂੰ ਜਾ ਰਹੀਆਂ। ਕਹਿੰਦੇ ਵੀ ਸਾਡੀ ਪੋਜੀਸ਼ਨ ਇਹ ਕਲੀਅਰ ਰਹੀ ਆ ਵੀ ਜਿੰਨੇ ਜ਼ਿਆਦਾ ਲੋਕ ਵੈਕਸੀਨੇਟ ਹੋਣਗੇ ਉਹਦੇ ਨਾਲ ਅਮਰੀਕਾ ਜਿਹੜਾ ਉਹ ਸੁਰੱਖਿਅਤ ਰਹੂਗਾ, ਤੇ ਅਸੀਂ ਇਹ ਚੀਜ਼ ਕਰਨ ਦੇ ਲਈ ਹੋਰ ਲੋਕਾਂ ਨੂੰ ਐਨਕਰੇਜ ਕਰਦੇ ਜਿਹੜੇ ਉਹ ਰਵਾਂਗੇ। ਕਹਿੰਦੇ ਵੀ ਸੈਨੇਟ ਦੇ ਵਿੱਚ ਇਹ ਜਿਹੜੇ ਰੈਜ਼ੋਲੂਸ਼ਨ ਦੇ ਪਾਸ ਹੋਣ ਦੇ ਨਾਲ ਹਾਊਸ ਦੇ ਵਿੱਚ ਇੱਕ ਬੈਟਲ ਜਿਹੜੀ ਆ ਉਹ ਛਿੜ ਜਾਵੇਗੀ, ਕਿਉਂਕਿ ਉੱਥੇ ਵੀ ਉਹਦਾ ਨੈਰੋ ਮੈਜੋਰਟੀ ਹੈਗੀ ਆ ਡੈਮੋਕ੍ਰੇਟਸ ਦੀ, ਪਰ ਫਿਰ ਵੀ ਜਿੱਦਾਂ ਇਧਰੋਂ ਦੋ ਉਸ ਪਾਸੇ ਵੱਲ ਨੂੰ ਜਾ ਕੇ ਇਸ ਰੈਜ਼ੋਲੂਸ਼ਨ ਨੂੰ ਪਾਸ ਕਰਨ ਵੱਲ ਨੂੰ ਵੱਧ ਰਹੇ ਨੇ, ਉਧਰ ਵੀ ਦੇਖਣਾ ਪਊਗਾ ਵੀ ਕੀ ਕੁਛ ਜਿਹੜੇ ਡੈਮੋਕ੍ਰੇਟਸ ਹੈਗੇ ਨੇ ਉਹ ਇਸ ਵੈਕਸੀਨ ਮੈਂਡੇਟ ਦੇ ਉਲਟ ਉਸ ਰੈਜ਼ੋਲੂਸ਼ਨ ਨੂੰ ਪਾਸ ਕਰਨਗੇ ਜਾਂ ਨਹੀਂ। ਜੀ, ਅਗਲੀ ਖਬਰ ਅੱਜ ਯੂਐਸ ਦੀ ਜਿਹੜੀ ਸੁਪਰੀਮ ਕੋਰਟ ਆ ਉਹ ਡਿਸਾਈਡ ਕਰੂਗੀ ਵੀ ਜਿਹੜੀਆਂ ਸਟੇਟਸ ਹੈਗੀਆਂ ਆ ਉਹ ਰਿਲੀਜੀਅਸ ਐਜੂਕੇਸ਼ਨ ਦੇ ਲਈ ਮਨੀ ਰਿਫਿਊਜ਼ ਕਰ ਸਕਦੀਆਂ ਕਿ ਨਹੀਂ। ਦੋ ਪੇਰੈਂਟਸ ਮੇਨ ਸਟੇਟ ਦੇ ਜਿਹੜੀ ਹੈਗੀ ਆ ਸਟੇਟ ਆਫ ਮੇਨ, ਉੱਥੇ ਉਹਨਾਂ ਨੇ ਸੂ ਕੀਤਾ ਸੀ ਕਿਉਂਕਿ ਉਹਨਾਂ ਦਾ ਜਿਹੜਾ ਸਕੂਲ ਸੀ ਰਿਲੀਜੀਅਸ ਸਕੂਲ ਸੀ, ਉਸ ਨੂੰ ਉੱਥੇ ਦੀ ਜਿਹੜੀ ਸਟੇਟ ਆ ਉਹਨਾਂ ਨੇ ਪੈਸੇ ਨਹੀਂ ਦਿੱਤੇ। ਸੋ ਉਸ ਮੋਂਟਾਨਾ ਸਟੇਟ ਦੇ ਵਿੱਚ ਵੀ ਇੱਦਾਂ ਦਾ ਪ੍ਰੋਗਰਾਮ ਹੈਗਾ ਆ। ਜਿੱਥੇ ਪਬਲਿਕ ਸਕੂਲ ਨਹੀਂ ਹੈਗੇ, ਉੱਥੇ ਪ੍ਰਾਈਵੇਟ ਜਾਂ ਜਿਹੜੇ ਰਿਲੀਜੀਅਸ ਸਕੂਲ ਆ ਉਹਨਾਂ ਨੂੰ ਸਟੇਟ ਵੱਲੋਂ ਮਨੀ ਦਿੱਤਾ ਜਾਂਦਾ ਆ, ਪੈਸੇ ਦਿੱਤੇ ਜਾਂਦੇ ਤਾਂ ਕਿ ਬੱਚੇ ਪੜ੍ਹ ਸਕਣ। ਪਰ ਹੁਣ ਇਹ ਕੁਐਸਚਨ ਇਹ ਬਣਿਆ ਆ ਸੁਪਰੀਮ ਕੋਰਟ ਦੇ ਲਈ ਡਿਸਾਈਡ ਕਰਨ ਦੇ ਲਈ ਵੀ ਜੇ ਪੈਸੇ ਨਹੀਂ ਦਿੰਦੇ ਤਾਂ ਤੁਸੀਂ ਡਿਸਕ੍ਰਿਮੀਨੇਸ਼ਨ ਕਰ ਰਹੇ ਆ ਰਿਲੀਜੀਅਸ ਸਟੇਟਸ ਕਰਕੇ ਸਕੂਲ ਦੀ, ਤੇ ਜਾਂ ਜੇ ਗਵਰਨਮੈਂਟ ਪੈਸੇ ਦਿੰਦੀ ਆ ਤੇ ਉਹਦੇ ਨਾਲ ਰਿਲੀਜਨ ਨੂੰ ਟੀਚ ਕੀਤਾ ਜਾਂਦਾ ਆ। ਸੋ ਇਹ ਦੋ ਇਸ਼ੂ ਬਣੇ ਹੋਏ ਆ, ਇਹਦੇ ਉੱਤੇ ਜਿਹੜੀ ਆ ਯੂਐਸ ਦੀ ਸੁਪਰੀਮ ਕੋਰਟ ਅੱਜ ਡਿਸਾਈਡ ਕਰ ਸਕਦੀ ਹੈਗੀ ਆ। ਜੀ, ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਉਧਰ ਹਾਊਸ ਦੇ ਵਿੱਚ ਜਿਹੜੇ ਡੈਟ ਸੀਲਿੰਗ ਨੂੰ ਚੱਕੇ ਜਾਣ ਨੂੰ ਲੈ ਕੇ ਜਾਂ ਉਸ ਨੂੰ ਇੱਕ ਹਿਸਾਬ ਦੇ ਨਾਲ ਐਡਰੈਸ ਕਰਨ ਨੂੰ ਲੈ ਕੇ ਜਿਹੜਾ ਆ ਉਹ ਹਰਜੋਤ ਸਿੰਘ ਜੀ ਪਾਸ ਹੋ ਗਿਆ ਆ। ਇੱਕ ਐਗਰੀਮੈਂਟ ਕਹਿੰਦੇ ਆ ਵੀ ਉਹ ਹੋ ਗਿਆ, ਡੀਲ ਜਿਹੜੀ ਉਹ ਇਸ ਦੇ ਬਾਬਤ ਬਣ ਗਈ ਆ। ਹਾਊਸ ਨੇ ਇਸ ਨੂੰ ਪਾਰਟੀ ਲਾਈਨਸ ਦੇ ਉੱਤੇ ਹੀ ਜਿਹੜਾ ਉਹ ਵੋਟ ਪਾਇਆ, ਜਦ ਕਿ ਕਾਂਗਰਸ ਦੇ ਵਿੱਚ ਸੈਨੇਟ ਦੇ ਵਿੱਚ ਬਾਈ ਪਾਰਟੀਜ਼ਨ ਐਗਰੀਮੈਂਟ ਦੇ ਨਾਲ ਕਹਿੰਦੇ ਵੀ ਨੇਸ਼ਨ ਦੀ ਡੈਟ ਸੀਲਿੰਗ ਨੂੰ ਵਧਾਉਣ ਦੇ ਲਈ ਅੱਗੇ ਵਧਣਗੇ। ਕੱਲ ਹੀ ਮੈਜੋਰਟੀ ਲੀਡਰ ਚੱਕ ਸ਼ੂਮਰ ਤੇ ਮਿਨੋਰਟੀ ਲੀਡਰ ਮਿਚ ਮਕੌਨਲ ਆ, ਇਹਨਾਂ ਨੇ ਅਨਾਉਂਸ ਕੀਤਾ ਸੀ ਵੀ ਦੋਨਾਂ ਪਾਰਟੀਆਂ ਦੇ ਦਰਮਿਆਨ ਸਮਝੌਤਾ ਜਿਹੜਾ ਆ ਉਹ ਹੋ ਚੁੱਕਾ ਹੋਇਆ ਆ।
ਜਿਸ ਨਾਲ ਇਸ ਡੈਟ ਸੀਲਿੰਗ ਨੂੰ ਚੱਕੇ ਜਾਣ ਦੇ ਲਈ ਸਮੂਥਲੀ ਜਿਹੜੇ ਉਹ ਚੱਕੇ ਜਾਣ ਦੇ ਲਈ ਅੱਗੇ ਹੋਊਗਾ। ਤੇ ਕਹਿੰਦੇ ਵੀ ਇਹ ਐਗਰੀਮੈਂਟ 51 ਵੋਟਾਂ ਦੇ ਨਾਲ ਪਾਸ ਕਰਨ ਦੇ ਲਈ ਜਾਂ ਸਿੰਪਲ ਮੈਜੋਰਟੀ ਦੇ ਨਾਲ ਜਿਹੜਾ ਆ ਉਹ ਪਾਸ ਹੋ ਜਾਵੇਗਾ। ਸੋ ਉਸ ਦੇ ਨਾਲ ਇਹ ਹੋਊਗਾ ਵੀ ਫਿਰ 60 ਵੋਟਾਂ ਦੀ ਜ਼ਰੂਰਤ ਨਹੀਂ ਰਹੂਗੀ, ਜਿਸ ਦੇ ਨਾਲ 10 ਰਿਪਬਲਿਕਨਸ ਦੀ ਜ਼ਰੂਰਤ ਰਹਿੰਦੀ ਆ ਡੈਮੋਕ੍ਰੇਟਸ ਨੂੰ ਇਸ ਨੂੰ ਪਾਸ ਕਰਾਉਣ ਦੇ ਲਈ। ਜੀ। ਅਗਲੀ ਖਬਰ ਮਿਨੇਸੋਟਾ ਪੁਲਿਸ ਆਫਿਸਰ ਕਿਮ ਪੋਰਟਰ ਦੇ ਸੰਬੰਧ ਦੇ ਵਿੱਚ ਆ। ਯੂਰੀ ਜਿਹੜੀ ਆ ਹੁਣ ਟਰਾਇਲ ਉਹਨਾਂ ਦਾ ਸ਼ੁਰੂ ਹੋ ਜਾਣਾ, ਉਹਦੇ ਵਿੱਚ ਓਪਨਿੰਗ ਸਟੇਟਮੈਂਟਸ ਹੋਣਗੀਆਂ। ਇਹ ਸਾਰੀ ਜਿਹੜੀ ਆ ਇਸ ਨੂੰ ਲਾਈਵ ਸਟ੍ਰੀਮ ਕੀਤਾ ਜਾਊਗਾ। ਇਹ ਦੂਸਰੀ ਵਾਰੀ ਹੋਊਗਾ। ਸਰੋਤਿਆਂ ਨੂੰ ਦੱਸਦੀ ਜਾਈਏ, ਮਿਨੇਸੋਟਾ ਦੀ ਪੁਲਿਸ ਆਫਿਸਰ ਕਿਮ ਪੋਰਟਰ ਜਿਹੜੀ ਆ ਉਸ ਨੇ ਇੱਕ ਡੋਂਟੇ ਰਾਈਟ ਨਾਮ ਦੇ ਜਿਹੜੇ ਕਾਲੇ ਮੂਲ ਦਾ ਨੌਜਵਾਨ ਸੀ ਉਸ ਨੂੰ ਗੋਲੀ ਨਾਲ ਮਾਰ ਦਿੱਤਾ ਸੀ। ਇਸ ਤੋਂ ਪਹਿਲਾਂ ਇੱਕ ਮਿਨੇਸੋਟਾ ਦਾ ਪੁਲਿਸ ਆਫਿਸਰ ਡੈਰਿਕ ਚੌਬਨ ਜਿਹੜਾ ਆ ਉਹ ਵੀ ਕਨਵਿਕਟ ਹੋਇਆ ਸੀ ਜਾਰਜ ਫਲੋਇਡ ਨੂੰ ਮਰਡਰ ਕਰਨ ਦੇ ਸੰਬੰਧ ਦੇ ਵਿੱਚ। ਸੋ ਇਹ ਜਿਹੜਾ ਨਵਾਂ ਟਰਾਇਲ ਹੋਣਾ ਹੈਗਾ ਆ ਕਿਮ ਪੋਰਟਰ ਦੇ ਸੰਬੰਧ ਦੇ ਵਿੱਚ, ਉੱਥੇ 14 ਲੋਕ ਹੈਗੇ ਆ ਯੂਰੀ ਦੇ ਵਿੱਚ। 12 ਜੂਰਰਸ ਆ, 2 ਆਲਟਰਨੇਟਿਵ ਹੈਗੇ ਆ ਤੇ ਐਵੀਡੈਂਸ ਉਹ ਪੂਰਾ ਸੁਣਨਗੇ ਤੇ ਕੀ ਕੁਝ ਉੱਥੇ ਵਾਪਰਿਆ। ਇਹਦੇ ਵਿੱਚੋਂ 6 ਮੈਨ ਆ, 6 ਵੂਮਨ ਹੈਗੀਆਂ ਆ, 9 ਗੋਰੇ ਮੂਲ ਦੇ ਆ, 2 ਏਸ਼ੀਅਨ ਆ, 1 ਕਾਲੇ ਮੂਲ ਦਾ ਜਿਹੜਾ ਯੂਰਰ ਹੈਗਾ ਆ। ਆਲਟਰਨੇਟਿਵ ਯੂਰਰ ਇੱਕ ਵਾਈਟ ਲੇਡੀ ਆ 70 ਈਅਰ ਓਲਡ ਤੇ ਇੱਕ ਵਾਈਟ ਲੇਡੀ ਆ ਉਹ 30 ਸਾਲਾਂ ਦੀ। ਸੋ ਫਸਟ ਡਿਗਰੀ ਮੈਨਸਲੌਟਰ ਚਾਰਜਸ ਜਿਹੜੇ ਆ ਜੇ ਉਹਨਾਂ ਦੇ ਉੱਤੇ ਹੁੰਦੇ ਆ ਕਿਮ ਪੋਰਟਰ ਦੇ ਉੱਤੇ, ਤੇ ਉਹਦੇ ਨਾਲ 15 ਸਾਲਾਂ ਦੀ ਸਜ਼ਾ ਹੋਊਗੀ, $30,000 ਦਾ ਫਾਈਨ ਹੋਊਗਾ। ਤੇ ਜੇ ਸੈਕੰਡ ਡਿਗਰੀ ਚਾਰਜਸ ਹੁੰਦੇ ਆ ਤਾਂ 10 ਸਾਲਾਂ ਦੀ ਸਜ਼ਾ ਆ ਤੇ $20,000 ਦਾ ਜਿਹੜਾ ਫਾਈਨ ਹੋਊਗਾ। ਜੀ ਬਿਲਕੁਲ। ਅਗਲੀ ਜਿਹੜੀ ਆ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਜੇ ਇੱਕ ਪੈਂਡੈਮਿਕ ਚੱਲ ਰਹੀ ਹੈਗੀ ਆ, 2 ਸਾਲ ਹੋ ਗਏ ਆਪਾਂ ਨੂੰ ਪੈਂਡੈਮਿਕ ਦੇ ਵਿੱਚੋਂ ਜਿਹੜਾ ਉਹ ਗੁਜ਼ਰਦੇ ਹੋਇਆਂ। ਇੱਕ ਨਵੀਂ ਰਿਪੋਰਟ ਜਿਹੜੀ ਆ ਸੰਭਾਵੀ ਰੂਪ ਦੇ ਵਿੱਚ ਆ ਸਕਦੀਆਂ ਪੈਂਡੈਮਿਕਸ ਨੂੰ ਲੈ ਕੇ ਪੇਸ਼ ਹੋਈ ਆ, ਜਿਸ ਦੇ ਨਾਲ ਕਹਿੰਦੇ ਵੀ ਇਸ ਦੇ ਵਿੱਚ 195 ਮੁਲਕਾਂ ਦੀ ਰਿਪੋਰਟ ਇਹ ਪੇਸ਼ ਹੋਈ ਹੈ। ਕਹਿੰਦੇ ਵੀ ਅਜੇ ਵੀ ਪੂਰੀ ਦੁਨੀਆ ਜੇ ਕਿਤੇ ਦੁਬਾਰਾ ਕੋਈ ਹੋਰ ਪੈਂਡੈਮਿਕ ਜਿਹੜੀ ਉਹ ਆ ਜਾਂਦੀ ਆ, ਉਸ ਦੇ ਲਈ ਉਹ ਅਨਪ੍ਰੀਪੇਅਰਡ ਨੇ, ਉਸ ਦੇ ਲਈ ਤਿਆਰ ਨਹੀਂ ਹੈਗੇ ਨੇ। ਕਹਿੰਦੇ ਵੀ ਇਹਦੇ ਵਿੱਚ ਸਭ ਤੋਂ ਵੱਡਾ ਇਹੀ ਕਾਰਨ ਆ ਜਿਸ ਕਰਕੇ ਇੰਨੇ ਜ਼ਿਆਦਾ ਮਿਲੀਅਨਸ ਦੇ ਵਿੱਚ ਮਰਨ ਵਾਲੇ ਤੇ ਮਿਲੀਅਨਸ ਦੇ ਵਿੱਚ ਜਿਹੜੇ ਕੇਸਿਸ ਆ ਉਹ ਆਏ ਸੀ। ਹੁਣ ਜਦੋਂ ਕੋਵਿਡ ਨੇ ਪੂਰੀ ਦੁਨੀਆ ਦੇ ਵਿੱਚ ਤੜਥੱਲੀ ਜਿਹੜੀ ਉਹ ਮਚਾ ਕੇ ਰੱਖੀ ਹੈਗੀ ਆ। ਸੋ ਕਹਿੰਦੇ ਵੀ ਇੱਕ ਇਸ ਦੇ ਵਿੱਚ ਕੰਟਰੀ ਨੂੰ ਸਕੋਰ ਜਿਹੜਾ ਆ ਉਹ ਕੀਤਾ ਜਾਂਦਾ ਵੀ 100 ਪੁਆਇੰਟਸ ਦੇ ਵਿੱਚੋਂ ਕਿੰਨੇ ਪੁਆਇੰਟ ਹੈਗੇ ਆ ਸਰਕਾਰ ਦੇ ਉੱਤੇ ਲੋਕਾਂ ਦੇ ਭਰੋਸੇ ਨੂੰ ਲੈ ਕੇ। ਰਿਸਰਚਰਸ ਨੇ ਵੀ ਇਸ ਦੇ ਵਿੱਚ ਜਿਹੜਾ ਉਹ ਵੇ ਇਨ ਕੀਤਾ। ਕਹਿੰਦੇ ਵੀ 38.9% ਜਿਹੜੇ ਪੁਆਇੰਟ ਆ ਉਹ ਮਿਲੇ ਆ 100 ਦੇ ਵਿੱਚੋਂ। ਐਵਰੇਜ ਜਿਹੜਾ ਕੰਟਰੀ ਸਕੋਰ ਜਿਹੜਾ ਉਹ ਰਿਹਾ ਹੈਗਾ ਆ। ਸੋ ਕਹਿੰਦੇ ਵੀ ਯੂਨਾਈਟਿਡ ਸਟੇਟਸ ਦੇ ਵਿੱਚ ਵੀ ਸਰਕਾਰ ਦੇ ਉੱਤੇ ਲੋਕਾਂ ਦਾ ਭਰੋਸਾ ਬਹੁਤ ਘੱਟ ਜਿਹੜਾ ਆ ਉਹ ਰਿਹਾ ਹੈਗਾ ਆ। ਯੂਐਸ ਜਿਸ ਦਾ ਕਿ ਵੈਲਥ ਤੇ ਸਾਇੰਟੀਫਿਕ ਕੈਪੇਬਿਲਿਟੀ ਬਾਕੀ ਦੁਨੀਆ ਭਰ ਦੇ ਮੁਕਾਬਲੇ ਕਾਫੀ ਤਗੜੀ ਹੈਗੀ ਆ, ਉਹ ਉੱਦਾਂ ਕਹਿੰਦੇ ਆ ਵੀ ਨੰਬਰ 1 ਰਿਹਾ ਸੀ ਜਦੋਂ ਇੱਕ ਵਾਰੀ ਇਹ ਇੰਡੈਕਸ ਰਿਲੀਜ਼ ਕੀਤਾ ਗਿਆ ਸੀ 2019 ਦੇ ਵਿੱਚ। ਪਰ ਹੁਣ ਕਹਿੰਦੇ ਵੀ ਉਸ ਦੇ ਵਿੱਚ ਆંકੜੇ ਜਿਹੜੇ ਉਹ ਘਟੇ ਨੇ। ਕਹਿੰਦੇ ਟੌਪ 10 ਮੁਲਕ ਜਿੱਥੇ ਲੋਕਾਂ ਨੂੰ ਭਰੋਸਾ ਆ ਵੀ ਅਜਿਹੀ ਪੈਂਡੈਮਿਕਸ ਦੇ ਉੱਤੇ ਸਰਕਾਰ ਤੇ ਬਾਕੀ ਸਾਰੀਆਂ ਚੀਜ਼ਾਂ ਰਿਸਰਚ ਤੇ ਸਾਇੰਟਿਸਟ ਕਾਬੂ ਪਾ ਸਕਦੇ ਆ, ਉਹਨਾਂ ਵਿੱਚ ਆਸਟ੍ਰੇਲੀਆ, ਫਿਨਲੈਂਡ, ਕੈਨੇਡਾ, ਥਾਈਲੈਂਡ, ਸਲੋਵੀਨੀਆ, ਯੂਕੇ, ਜਰਮਨੀ, ਸਾਊਥ ਕੋਰੀਆ ਤੇ ਸਵੀਡਨ ਜਿਹੜੇ ਉਹ ਰਹੇ ਨੇ। ਜੀ। ਅਗਲੀ ਖਬਰ ਜਰਮਨੀ ਤੋਂ ਆ ਰਹੀ ਆ। ਜਰਮਨੀ ਦੇ ਵਿੱਚ ਓਲਫ ਸ਼ੋਲਜ਼ ਜਿਹੜੇ ਆ ਉਹਨਾਂ ਨੇ ਮਾਰਕਲ ਦੀ ਜਗ੍ਹਾ ਐਜ਼ ਈ ਚਾਂਸਲਰ ਲੈ ਰਹੀ ਹੈਗੀ ਆ। ਐਂਜਲਾ ਮਾਰਕਲ 16 ਸਾਲ ਉੱਥੇ ਦੀ ਲੀਡਰ ਰਹੀ ਆ। 31 ਸਾਲਾਂ ਦਾ ਉਹਦਾ ਪੋਲੀਟੀਕਲ ਕੈਰੀਅਰ ਸੀ ਤੇ ਹੁਣ ਉਸਨੇ ਆਪਣੀ ਜੌਬ ਕੁਇਟ ਕਰਤੀ। ਇਹ ਜਿਹੜੇ ਨਵੇਂ ਚਾਂਸਲਰ ਆ ਮਿਸਟਰ ਸ਼ੋਲਜ਼ 63 ਸਾਲਾਂ ਦੇ ਆ, ਸੋਸ਼ਲ ਡੈਮੋਕ੍ਰੇਟਸ ਹੈਗੇ ਆ ਤੇ ਪਿਛਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਜਿਹੜੀਆਂ 305 ਉਹਨਾਂ ਦੀ ਪਾਰਟੀ ਨੂੰ ਵੋਟਾਂ ਪਈਆਂ ਸੀਆਂ ਤੇ ਜਿਹੜੀ ਓਪੋਜੀਸ਼ਨ ਉਹਨਾਂ ਨੂੰ 395 ਤੇ ਓਪੋਜੀਸ਼ਨ ਨੂੰ 303 ਪਈਆਂ ਸੀਆਂ। ਸੋ ਨਾਲ ਇਹਨਾਂ ਦਾ ਸਾਥ ਇੱਕ ਗ੍ਰੀਨ ਪਾਰਟੀ ਵਾਲੇ ਵੀ ਦੇ ਰਹੇ ਆ।
ਮਿਸਟਰ ਸ਼ੋਲਜ਼ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਫਾਈਟ ਕਰਾਂਗੇ ਕਲਾਈਮੇਟ ਚੇਂਜ ਨੂੰ ਲੈ ਕੇ। ਕੋਲ ਜਿਹੜਾ ਆ ਉਸ ਨੂੰ ਪੂਰੀ ਤਰ੍ਹਾਂ ਫੇਜ਼ ਆਊਟ ਕਰ ਦਿੱਤਾ ਜਾਊਗਾ ਜਿੰਨੀ ਜਲਦੀ ਜਿਹੜਾ ਅਸੀਂ ਇਹ ਕਰ ਸਕਦੇ ਹੈਗੇ ਆ। ਤੇ ਹੈਲਥ ਅਥਾਰਟੀਜ਼ ਨੇ ਉੱਥੇ ਜਿਹੜੇ ਆ 69,601 ਕਰੋਨਾ ਵਾਇਰਸ ਦੇ ਨਵੇਂ ਕੇਸ ਪਿਛਲੇ 24 ਦਿਨਾਂ ਦੇ ਵਿੱਚ ਜਿਹੜੇ ਲੱਭੇ ਹੈਗੇ ਆ। ਤੇ 527 ਮੌਤਾਂ ਹੋ ਚੁੱਕੀਆਂ। ਇਹ ਉੱਥੇ ਵੀ ਜਿਹੜੀ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੋਵਿਡ ਦੀਆਂ ਹੀ ਗੱਲਾਂ ਜੇ ਇਸ ਦੇ ਵਿੱਚ ਕਹਿੰਦੇ ਯੂਐਸ ਦੇ ਵਿੱਚ ਲੋਕਾਂ ਦਾ ਹਸਪਤਾਲ ਦੇ ਵਿੱਚ ਦਾਖਲ ਹੋਣਾ ਕੋਵਿਡ ਦੇ ਕਰਕਿਆਂ ਉਹ ਮੁੜ ਕੇ ਵਧਣਾ ਸ਼ੁਰੂ ਹੋ ਗਿਆ ਹੈ। 4 ਕਹਿੰਦੇ ਸੂਬਿਆਂ ਦੇ ਵਿੱਚ ਆંકੜੇ ਲਗਾਤਾਰ ਵੱਧ ਰਹੇ ਦੱਸੇ ਜਾਂਦੇ ਨੇ। ਸੋ ਇਹ ਇੱਕ ਫਿਕਰ ਵਾਲੀ ਗੱਲ ਕਹਿੰਦੇ ਵੀ ਮੁੜ ਦੁਬਾਰਾ ਉਹ ਵਧੀ ਆ। 12,000 ਦੇ ਤਕਰੀਬਨ ਲੋਕ ਜ਼ੇਰੇ ਇਲਾਜ ਹੋਏ ਨੇ ਜਿਹੜੇ ਨਵੰਬਰ 10 ਤੋਂ ਬਾਅਦ ਦੇ ਵਿੱਚ ਆંકੜੇ ਲਏ ਗਏ ਨੇ। ਉਸ ਦੇ ਮੁਕਾਬਲੇ 29% ਵੱਧ ਲੋਕ ਉਹ ਬਿਮਾਰ ਹੋ ਕੇ ਦਾਖਲ ਹੋ ਰਹੇ ਨੇ। ਸੋ ਅਜੇ ਵੀ ਹਸਪਤਾਲਾਂ ਦੇ ਵਿੱਚ CDC ਦੇ ਆંકੜਿਆਂ ਦੇ ਮੁਤਾਬਕ ਜਿਹੜੇ ਇੱਕ ਟਾਈਮ ਦੇ ਉੱਤੇ 40,000 ਸੀ ਉਹ ਵੱਧ ਕੇ ਹੁਣ 52,000 ਜਿਹੜੇ ਲੋਕ ਆ ਉਹ ਜ਼ੇਰੇ ਇਲਾਜ ਨੇ। ਮਿਸ਼ੀਗਨ ਦੇ ਵਿੱਚ ਕਹਿੰਦੇ ਸਭ ਤੋਂ ਵੱਧ ਹਸਪੀਟਲਾਈਜੇਸ਼ਨ ਕੋਵਿਡ ਹਸਪੀਟਲਾਈਜੇਸ਼ਨ ਜਿਹੜੀਆਂ ਉਹ ਵਧੀਆਂ ਆ 1900 ਦੇ ਮੁਕਾਬਲੇ। ਉਧਰ ਓਹਾਇਓ ਦੇ ਵਿੱਚ 1400 ਤੇ ਪੈਂਸਿਲਵੇਨੀਆ 'ਚ ਵੀ 1400 ਤੇ ਇੰਡੀਆਨਾ ਦੇ ਵਿੱਚ 900 ਜਿਹੜੇ ਆ ਉਹ ਲੋਕ ਹੋਰ ਜ਼ੇਰੇ ਇਲਾਜ ਹੋਏ ਨੇ। ਸੋ ਇਹ 4 ਸੂਬਿਆਂ ਦੇ ਵਿੱਚ ਬਾਕੀ ਸੂਬਿਆਂ ਦੇ ਮੁਕਾਬਲੇ ਵੱਧ ਜਿਹੜੀਆਂ ਇਸ ਟਾਈਮ ਆંકੜੇ ਆ ਉਹ ਆ ਰਹੇ ਨੇ। ਜੀ, ਅਗਲੀ ਖਬਰ ਫਾਈਜ਼ਰ ਦੇ ਸੰਬੰਧ ਦੇ ਵਿੱਚ ਆ। ਅੱਜ ਜਿਹੜੀ ਫਾਈਜ਼ਰ ਕੰਪਨੀ ਆ ਜਿਹੜੀ ਵੈਕਸੀਨ ਬਣਾਉਂਦੀ ਆ, ਆਪਾਂ ਬਹੁਤ ਸਾਰੇ ਲੋਕਾਂ ਨੇ ਫਾਈਜ਼ਰ ਦੇ ਵੈਕਸੀਨ ਵੀ ਲਵਾਏ ਆ। ਉਹਨਾਂ ਨੇ ਫਾਈਜ਼ਰ ਦੀ ਕੰਪਨੀ ਨੇ ਇਹ ਕਿਹਾ ਆ ਵੀ ਜੇ ਤੁਸੀਂ 3rd ਜਿਹੜਾ ਟੀਕਾ ਹੈਗਾ, ਤੀਜਾ ਬੂਸਟਰ ਟੀਕਾ ਲਵਾਇਆ ਤੇ ਇਹ ਓਮੀਕਰੌਨ ਵੇਰੀਐਂਟ ਨੂੰ ਰੋਕ ਸਕਦਾ। ਇਹਦੇ ਬਹੁਤ ਜ਼ਿਆਦਾ ਜਿਹੜੇ ਚਾਂਸ ਆ ਉਹਨਾਂ ਦੇ ਮੁਕਾਬਲੇ ਜਿਨ੍ਹਾਂ ਨੇ ਸਿਰਫ 2 ਵੈਕਸੀਨ ਜਿਹੜੇ ਲਵਾਏ ਹੈਗੇ ਆ। ਤੇ ਇੱਕ ਐਲੀ ਐਲਵੈਡੀ ਐਸੋਸੀਏਟ ਪ੍ਰੋਫੈਸਰ ਹੈਗੇ ਪੈਥੋਲੋਜੀ ਤੇ ਇਮੂਨੋਲੋਜੀ ਦੇ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਸੈਂਟ ਲੂਇਸ ਦੇ ਵਿੱਚ। ਤੇ ਉਹ ਕਹਿੰਦੇ ਆ ਵੀ ਜੇ ਡਾਟਾ ਗੁੱਡ ਹੈਗਾ ਆ ਤੇ ਇਹ ਬਹੁਤ ਗੁੱਡ ਸਾਈਨ ਆ। ਸੋ ਲੋਕਾਂ ਨੂੰ ਬਹੁਤ ਜਲਦੀ ਤੋਂ ਜਲਦੀ ਜਿਹੜਾ ਬੂਸਟਰ ਟੀਕਾ ਆ, ਤੀਜਾ ਟੀਕਾ ਆ, ਉਹ ਲਵਾਉਣਾ ਚਾਹੀਦਾ ਹੈਗਾ ਆ। ਹੁਣ ਇਸ ਟਾਈਮ ਦੇ ਉੱਤੇ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਉਹ ਸਾਰਿਆਂ ਨੂੰ ਅਰਜ਼ ਕਰ ਰਿਹਾ, ਮੰਗ ਰਿਹਾ ਵੀ ਜਿਹੜੇ ਵੀ ਲੋਕ 18 ਸਾਲ ਤੋਂ ਉੱਤੇ ਦੇ ਆ ਉਹਨਾਂ ਨੂੰ ਬੂਸਟਰ ਟੀਕਾ ਜਿਹੜਾ ਆ ਉਹ ਜਲਦੀ ਤੋਂ ਜਲਦੀ ਲਵਾਉਣਾ ਚਾਹੀਦਾ ਆ। ਜੇ ਉਹਨਾਂ ਨੂੰ 6 ਮਹੀਨੇ ਹੋ ਗਏ ਦੂਜੇ ਟੀਕੇ ਲਵਾਇਆ ਨੂੰ, ਚਾਹੇ ਉਹ ਫਾਈਜ਼ਰ ਦਾ ਆ ਜਾਂ ਮੋਡਰਨਾ ਦਾ ਹੈਗਾ ਆ, ਜੀ ਜਾਂ ਜੇ ਜੌਨਸਨ ਦਾ ਆ ਉਹ ਤੁਸੀਂ ਜੇ ਸਿੰਗਲ ਡੋਜ਼ ਲਵਾਇਆ ਉਹ ਤੋਂ 2 ਮਹੀਨੇ ਦੇ ਬਾਅਦ ਤੁਸੀਂ ਜਿਹੜਾ ਬੂਸਟਰ ਟੀਕਾ ਆ ਉਹ ਲਵਾ ਸਕਦੇ ਹੈਗੇ ਆ। ਜੀ ਬਿਲਕੁਲ। ਤੇ ਅਗਲੀ ਜਿੱਦਾਂ ਤੁਸੀਂ ਇਹ ਜ਼ਿਕਰ ਇਹ ਹੁਣ ਕੀਤਾ ਹੀ ਹੈਗਾ ਆ ਓਮੀਕਰੋਨ, ਜਿੱਦਾਂ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਬਹੁਤ ਸਾਰੇ ਜਿਹੜੇ ਇਸੇ ਤਰੀਕੇ ਦੇ ਨਾਲ ਹੀ ਹਰਜੋਤ ਸਿੰਘ ਜੀ ਆਖਿਆ ਜਾ ਰਿਹਾ ਹੈਗਾ ਆ ਵੀ ਭਾਈ ਇਹ ਫੈਲਦਾ ਤਾਂ ਬਹੁਤ ਤੇਜ਼ੀ ਦੇ ਨਾਲ ਆ ਪਰ ਇੰਨਾ ਜ਼ਿਆਦਾ ਖਤਰਨਾਕ ਨਹੀਂ ਹੈਗਾ। ਪਰ ਜਸਟ ਬਿਕੋਜ਼ ਇਹ ਜ਼ਿਆਦਾ ਖਤਰਨਾਕ ਨਹੀਂ ਆ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਜਿਹੜਾ ਆ ਉਸ ਦੀ ਟੇਕ ਕੇਅਰ ਜਿਹੜੀ ਉਹ ਨਹੀਂ ਕਰਨੀ ਹੈਗੀ। ਸੋ ਇਹ ਚੀਜ਼ ਦਾ ਜ਼ਰੂਰ ਕਿਰਪਾ ਕਰਕੇ ਜਿਹੜਾ ਉਹ ਧਿਆਨ ਰੱਖਿਆ ਜਾਵੇ। ਪ੍ਰੀਕਾਸ਼ਨਸ ਵਗੈਰਾ ਜਿੱਦਾਂ ਰੱਖੀਆਂ ਗਈਆਂ ਨੇ ਉਸ ਨੂੰ ਵੱਧ ਤੋਂ ਵੱਧ ਜਿਹੜਾ ਉਹ ਫੋਲੋ ਕੀਤਾ ਜਾਵੇ। ਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ 'ਚ ਮੁੜ ਕੇ ਵਾਪਸ ਆ ਕੇ ਜੋ ਟਰੈਵਲ ਰਿਸਟ੍ਰਿਕਸ਼ਨਸ ਨੂੰ ਲੈ ਕੇ ਕਈ ਤਰੀਕੇ ਦੇ ਭੰਬਲ-ਭੂਸੇ ਹੈਗੇ ਨੇ, ਜੋ ਕਈ ਤਰੀਕੇ ਦੀਆਂ ਭੰਬਲ-ਭੂਸੇ ਨੇ ਟਰੈਵਲ ਰਿਸਟ੍ਰਿਕਸ਼ਨ ਨੂੰ ਲੈ ਕੇ, ਬ੍ਰੇਕ ਤੋਂ ਬਾਅਦ 'ਚ ਵਾਪਸ ਆ ਕੇ ਆਪਾਂ ਉਸ ਦੇ ਬਾਰੇ ਜਿਹੜੀਆਂ ਉਹ ਜਾਣਕਾਰੀਆਂ ਕੁਛ ਹੋਰ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਹਰਜੋਤ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਨੇ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ। ਤੇ ਹਰਜੋਤ ਸਿੰਘ ਜੀ, ਟਰੈਵਲ ਰਿਸਟ੍ਰਿਕਸ਼ਨਸ ਨੂੰ ਲੈ ਕੇ ਕਈ ਤਰੀਕੇ ਦੇ ਅਜੇ ਵੀ ਸਵਾਲ ਕਈ ਲੋਕਾਂ ਨੂੰ ਜਿਹੜਾ ਉਹ ਭੰਬਲ ਭੁਸ ਆਇਆ। ਇੱਕ ਵਾਰੀ ਫੇਰ ਬਹੁਤ ਹੀ ਕਲੀਅਰਲੀ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਦੱਸਦੇ ਜਾਈਏ, ਜਿਹੜਾ ਵੀ ਕੋਈ ਅਮਰੀਕਾ ਨੂੰ ਆ ਰਿਹਾ ਹੈਗਾ ਆ, ਚਾਹੇ ਉਹ ਸਿਟੀਜ਼ਨ ਆ, ਚਾਹੇ ਉਹ ਨਾਨ ਸਿਟੀਜ਼ਨ ਆ, ਵਿਜ਼ਟਰ ਵੀਜ਼ੇ ਤੇ ਆ, ਜਾਂ ਕਿਸੇ ਵੀ ਤਰੀਕੇ ਦੇ ਵੀਜ਼ੇ ਦੇ ਉੱਤੇ ਉਹ ਹੈਗਾ ਆ, ਉਸ ਨੂੰ 24 ਘੰਟੇ ਦੇ ਵਿੱਚ ਉਸ ਦੀ ਉਡਾਨ ਤੋਂ 24 ਘੰਟੇ ਦੇ ਵਿੱਚ ਜਿਹੜਾ ਆ ਵੀ ਉਸ ਨੂੰ ਇੱਥੇ ਟੈਸਟ ਕਰਵਾ ਕੇ, ਨੈਗੇਟਿਵ ਟੈਸਟ ਜਿਹੜਾ ਉਹ ਕਰਾ ਕੇ ਆਉਣਾ ਪਊਗਾ। ਤੇ ਵੈਕਸੀਨੇਸ਼ਨ ਸਟੇਟਸ ਚਾਹੇ ਤੁਹਾਡਾ ਜਿੱਦਾਂ ਵੀ ਹੈਗਾ ਆ, ਚਾਹੇ ਤੁਸੀਂ ਅਨਵੈਕਸੀਨੇਟਿਡ ਹੋ ਜਾਂ ਤੁਸੀਂ ਜਿਹੜੇ ਉਹ ਵੈਕਸੀਨੇਟਿਡ ਆ। ਜਿਹੜੇ ਇੰਟਰਨੈਸ਼ਨਲ ਟਰੈਵਲਰਸ ਆ, ਉਹਨਾਂ ਦੇ ਲਈ ਵੈਕਸੀਨੇਸ਼ਨ ਲਗਵਾਈ ਹੋਣੀ ਲਾਜ਼ਮੀ ਆ। ਫੁੱਲੀ ਵੈਕਸੀਨੇਟ ਹੋਏ ਤੁਸੀਂ ਹੋਣੇ ਚਾਹੀਦੇ ਆ, ਤੇ ਨਾਲ ਉਡਾਨ ਤੋਂ 24 ਘੰਟੇ ਦੇ ਦਰਮਿਆਨ ਜਿਹੜਾ ਆ ਉਹ ਤੁਹਾਡਾ ਨੈਗੇਟਿਵ ਟੈਸਟ ਹੋਇਆ ਹੋਣਾ ਚਾਹੀਦਾ ਆ। ਇੱਕ ਜਿਹੜੀ ਇਹ ਕਾਲ ਕਰਕੇ ਕਿਸੇ ਨੇ ਦੱਸਿਆ ਵੀ ਜੇ ਤੁਹਾਡੀ ਫਲਾਈਟ ਕੈਂਸਲ ਹੋ ਜਾਂਦੀ ਆ, ਮੰਨ ਲਓ ਵੀ ਕੱਲ੍ਹ ਨੂੰ ਫਲਾਈਟ ਸੀ, ਤੁਸੀਂ 24 ਘੰਟੇ ਵਾਲਾ ਟੈਸਟ ਵੀ ਕਰਾਇਆ ਆ, ਫਲਾਈਟ ਕਿਸੇ ਕਾਰਨ ਕਰਕੇ ਕੈਂਸਲ ਹੋ ਕੇ ਉੱਤੋਂ ਅਗਲੇ ਦਿਨ ਹੁੰਦੀ ਆ, ਤਾਂ ਇੱਕ ਜਿਹੜੇ ਟਰੈਵਲਰ ਆ ਉਹਨਾਂ ਨੇ ਇਹ ਦੱਸਿਆ ਵੀ ਉਹਨਾਂ ਦਾ ਫਿਰ ਉਹ ਨੈਗੇਟਿਵ ਟੈਸਟ ਮੰਨ ਲਿਆ ਗਿਆ ਸੀ, ਕਿਉਂਕਿ ਉਹ ਆਪਣੀ ਪਹਿਲੀ ਫਲਾਈਟ ਦੇ ਹਿਸਾਬ ਦੇ ਨਾਲ 24 ਘੰਟੇ ਦੇ ਵਿੱਚ ਟੈਸਟ ਕਰਵਾ ਕੇ ਆਏ ਸੀਗੇ। ਫਿਰ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਕੋਈ ਜਿੱਦਾਂ ਵੀ ਕਹਿ ਲਓ ਵੀ ਸਹੂਲਤ ਨਹੀਂ ਸੀ ਜਾਂ ਜੋ ਵੀ ਆ, ਉਹ ਉਹਨਾਂ ਦੀ ਗਲਤੀ ਨਾ ਹੋਣ ਕਰਕੇ ਫਲਾਈਟ ਕੈਂਸਲ ਹੋਈ ਸੀ, ਤੇ ਉਹ ਜਦੋਂ ਰੀਸ਼ਕੈਜੂਲ ਕੀਤੀ ਤੇ ਉਹਨਾਂ ਨੇ ਅਗਲੇ ਦਿਨ ਵਾਲੇ ਦੇ ਲਈ ਉਹ ਨੈਗੇਟਿਵ ਟੈਸਟ ਜਿਹੜਾ ਉਹ ਮੰਨ ਲਿਆ ਸੀਗਾ। ਸੋ ਬਹੁਤ ਜ਼ਿਆਦਾ ਕਨਫਿਊਜ਼ਨ ਆ। ਜਿਹੜਾ ਇੰਡੀਆ ਨੂੰ ਜਾ ਰਹੇ ਆ ਉਹਨਾਂ ਦੇ ਲਈ 72 ਘੰਟੇ ਵਾਲੀ ਜਿਹੜੀ ਰਿਕੁਆਇਰਮੈਂਟ ਆ। ਇੰਡੀਆ ਵਾਲੇ ਜਿਹੜੀ ਫਲਾਈਟ ਦੇ ਜਿੰਨੇ ਵੀ ਜਾਣਾ ਆ, ਉਹ 72 ਆਵਰਸ ਦੇ ਵਿੱਚ ਜਿਹੜਾ ਨੈਗੇਟਿਵ ਟੈਸਟ ਆ ਉਹ ਲੈ ਕੇ ਉਹਨਾਂ ਨੂੰ ਉੱਥੇ ਜਾਣਾ ਪੈਂਦਾ ਹੈ। ਜੀ, ਸੋ ਬਿਲਕੁਲ ਇਹ ਸਰੋਤਿਆਂ ਨੂੰ ਦੱਸਦੇ ਰਹੀਏ, ਜਿਹੜੇ ਵੀ ਲੋਕ ਬਾਈ ਏਅਰ ਆ ਰਹੇ ਹੈਗੇ ਆ, ਸੋ 2 ਸਾਲ ਤੋਂ ਉੱਪਰ ਤੱਕ ਦੇ, ਸੋ ਇਹ ਨਾ ਸੋਚਿਓ ਵੀ ਜੇ ਸਾਡੇ ਨਾਲ 3 ਸਾਲ ਦਾ ਬੱਚਾ ਹੈ ਉਹਦੇ ਵੈਕਸੀਨ ਨਹੀਂ ਲਾਇਆ। ਸੋ 2 ਸਾਲ ਤੋਂ ਥੱਲੇ ਦੇ ਬੱਚੇ ਲਈ ਰਿਕੁਆਇਰਡ ਨਹੀਂ, 2 ਸਾਲ ਤੋਂ ਉੱਪਰ ਜਿਹੜਾ ਵੀ ਅਡਲਟ ਆ ਉਹਨਾਂ ਨੂੰ ਸਾਰਿਆਂ ਨੂੰ ਵੈਕਸੀਨ ਲੱਗਿਆ ਹੋਣਾ ਚਾਹੀਦਾ, ਤੇ 24 ਘੰਟੇ ਦੇ ਵਿੱਚ ਉਹਨਾਂ ਦੀ ਟੈਸਟਿੰਗ ਹੋਣੀ ਚਾਹੀਦੀ ਹੈ, ਨੈਗੇਟਿਵ ਟੈਸਟਿੰਗ। ਪਰ ਜਿਹੜੇ ਲੋਕ ਮੈਕਸੀਕੋ ਜਾਂ ਕੈਨੇਡਾ ਤੋਂ ਬਾਈ ਰੋਡ ਆ ਰਹੇ ਆ ਜਾਂ ਬਾਈ ਫੈਰੀ ਪੋਰਟਸ ਆ ਰਹੇ ਆ, ਉਹਨਾਂ ਨੂੰ ਇਹ ਰਿਕੁਆਇਰਮੈਂਟ ਹੈ ਨਹੀਂ, ਪਰ ਉਹ ਫੁੱਲੀ ਵੈਕਸੀਨੇਟਡ ਹੋਣੇ ਚਾਹੀਦੇ ਆ। ਇਹ ਧਿਆਨ ਰੱਖ ਲਓ ਕਿ ਕੈਨੇਡਾ ਤੋਂ ਤੁਸੀਂ ਬਾਈ ਰੋਡ ਅਮਰੀਕਾ 'ਚ ਐਂਟਰ ਹੋ ਸਕਦੇ ਆ। ਫਿਰ ਅਮਰੀਕਾ ਦੇ ਵਿੱਚ ਮੰਨ ਲਓ ਵੀ ਜੇ ਕੋਈ ਵੈਨਕੂਵਰ ਵੱਲੋਂ ਆਉਂਦਾ ਤੇ ਉਹ ਫਿਰ ਅੱਗੇ ਆ ਕੇ ਸਿਆਟਲ ਤੋਂ ਜਾਂ ਵੈਲਿੰਗਹਮ ਤੋਂ ਫਲਾਈਟ ਲੈਂਦਾ, ਉਹਨਾਂ ਲਈ ਕੋਈ ਇਹ ਪ੍ਰੋਬਲਮ ਹੈ ਨਹੀਂ। ਸੋ ਇਹ ਇੰਨੀ ਕੁ ਜਿਹੜੀ ਕਲੈਰੀਫਿਕੇਸ਼ਨ ਆ ਜੀ। ਇੱਕ ਜਿਹੜੀ 2 ਸਾਲ ਤੋਂ ਉੱਤੇ ਵਾਲੇ ਫੁੱਲੀ ਵੈਕਸੀਨੇਟ ਨਹੀਂ, 2 ਸਾਲ ਤੋਂ 5 ਸਾਲ ਤੋਂ ਉੱਤੇ ਵਾਲਿਆਂ, 5 ਸਾਲ ਤੋਂ ਥੱਲੇ ਵਾਲਿਆਂ ਲਈ ਤੇ ਵੈਕਸੀਨੇਸ਼ਨ ਅਜੇ ਹਾਲ ਦੀ ਕੋਈ ਹੈਗੀ ਨਹੀਂ। ਪਰ ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ, ਨੈਗੇਟਿਵ ਟੈਸਟ ਉਹਨਾਂ ਨੇ ਵਾਸ਼ਿੰਗਟਨ ਪੋਸਟ ਦੀ ਕਹਿੰਦੇ ਆ ਵੀ ਉਸ ਦੇ ਵਿੱਚ ਉੱਥੇ ਲਿਖਿਆ ਸੀਗਾ ਵੀ 2 ਸਾਲ ਤੋਂ ਉੱਤੇ ਵਾਲਿਆਂ ਦੇ ਲਈ ਵੀ ਜਿਹੜਾ ਨੈਗੇਟਿਵ ਟੈਸਟ ਜਿਹੜਾ ਉਹ ਲੈ ਕੇ ਆਉਣਾ ਉਹ ਪਵੇਗਾ। ਸੋ ਇਹ ਇੱਦਾਂ ਨੇ ਦੱਸਿਆ ਆ। 2 ਤੋਂ 5 ਦੇ ਵਿੱਚ ਤਾਂ ਚਲੋ ਅਜੇ ਹਾਲ ਦੀ ਘੜੀ ਕੋਈ ਵੀ ਵੈਕਸੀਨ ਜਿਹੜੀ ਉਹ ਉਪਲਬਧ ਨਹੀਂ ਹੈਗੀ। ਆਪਣੇ ਨਾਲ ਹਰਜੋਤ ਸਿੰਘ ਜੀ ਜੁੜੇ ਨੇ ਜਸਬੀਰ ਧਾਮੀ ਜੀ, ਉਹ ਜਾਣਕਾਰੀ ਦੇਣਾ ਚਾਹੁੰਦੇ। ਉਹਨਾਂ ਦੇ ਮਾਤਾ ਜੀ ਕਹਿੰਦੇ ਵੀ ਟਰੈਵਲ ਕਰਕੇ ਆਏ ਨੇ। ਜੀ ਜਸਬੀਰ ਜੀ। ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਜੇ ਮੈਂ ਦੱਸਣਾ ਮੰਗਦਾ ਸੀਗਾ ਕਿ ਆਪਾਂ ਜਿਸਲੇ ਪਹਿਲਾਂ ਕਰਾਉਂਦੇ ਸੀ ਵੀ 72 ਘੰਟਿਆਂ ਦੇ ਵਿੱਚ ਤੁਸੀਂ ਚੜ੍ਹਨਾ ਆ, ਜੀ। ਤੁਸੀਂ ਅੱਗੇ ਸਾਨੂੰ ਰਿਪੋਰਟ ਮਿਲਦੀ ਸੀ, ਉਸਲੇ ਤੋਂ 72 ਘੰਟੇ ਗਿਣਦੇ ਸੀ। ਹੁਣ ਜਿੱਦਣ ਜਿਸਲੇ ਆਪਣਾ ਟੈਸਟ ਕਰਾਉਂਦੇ ਆ, ਉਹ ਤੋਂ 24 ਘੰਟਿਆਂ ਦੇ ਵਿੱਚ ਤੁਸੀਂ ਚੜ੍ਹਨਾ ਹੁੰਦਾ। ਮੇਰੀ ਮਾਤਾ ਹੁਣੀ ਹੁਸ਼ਿਆਰਪੁਰ ਜਿੱਦਾਂ ਨਹੀਂ ਕਰਾਇਆ ਸੀਗਾ, ਉਹ ਨਹੀਂ ਮੰਨਿਆ ਜੀ। ਫਿਰ ਇਹਨਾਂ ਨੂੰ ਮੁੜ ਕੇ ਦਿੱਲੀੋਂ ਕਰਾਉਣਾ ਪਿਆ, ਕਹਿੰਦੇ ਤੁਹਾਡੇ 24 ਘੰਟੇ ਪੂਰੇ ਹੋ ਗਏ ਆ, ਕਿਉਂਕਿ ਇਹਨਾਂ ਨੂੰ ਰਿਪੋਰਟ 24 ਘੰਟਿਆਂ ਬਾਅਦ ਮਿਲੀ ਤੇ ਇਹ ਉਹ ਲੈ ਕੇ ਚਲੇ ਗਏ। ਉੱਥੇ ਹੋ ਸਕਦਾ ਤੁਸੀਂ ਸਾਰੇ ਜਾਣੇ ਦਿੱਲੀੋਂ ਕਰਾਵੋ ਤਾਂ ਵਧੀਆ ਆ ਜੀ। ਤਾਂ ਕਿ 24 ਘੰਟਿਆਂ ਦੇ ਵਿੱਚ ਮੰਨਦੇ ਆ। ਹੋਰ ਹਾਂਜੀ, ਥੈਂਕ ਯੂ ਜਸਬੀਰ ਜੀ, ਮਿਹਰਬਾਨੀ। ਸੋ ਬਿਲਕੁਲ ਇਹਦੇ ਵਿੱਚ ਇਹ ਆ ਵੀ ਜਿਹੜਾ ਤੁਸੀਂ ਸੈਂਪਲ ਦਿੱਤਾ ਹੈ ਨਾ, ਉਹ 24 ਘੰਟੇ ਦੇ ਦਰਮਿਆਨ ਦਿੱਤਾ ਹੋਣਾ ਚਾਹੀਦਾ, ਤੇ ਓਬਵੀਅਸਲੀ ਜਿਹੜਾ ਰੈਪਿਡ ਟੈਸਟ ਆ ਉਹ ਫਿਰ 2-3 ਘੰਟੇ 'ਚ ਉਸਦਾ ਰਿਜ਼ਲਟ ਜਿਹੜਾ ਉਹ ਆਉਂਦਾ ਆ। ਸੋ ਜਿੱਦਾਂ ਇਹਨਾਂ ਨੇ ਕਿਹਾ ਵੀ ਇਹ ਵੀ ਕਨਫਿਊਜ਼ਨ ਆ
ਵੀ ਤੁਸੀਂ ਟੈਸਟ ਪਹਿਲੋਂ ਕਰਾ ਲਓ, ਮੇਬੀ ਰਿਜ਼ਲਟ ਜਿਹੜਾ ਉਹ 24 ਘੰਟੇ ਦੇ ਵਿੱਚ ਆ ਜੇ, ਪਰ ਉਹਨਾਂ ਨੇ ਮੰਨਣਾ ਨਹੀਂ। ਉਹਨਾਂ ਨੇ ਕਿਉਂਕਿ ਉਹ ਡੇਟ ਦੇਖਣੀ ਆ, ਡੇਟ ਆਫ ਸੈਂਪਲ ਟੇਕਨ, ਵੀ ਉਹ ਸੈਂਪਲ ਕਿਸ ਦਿਨ ਜਿਹੜਾ ਉਹ ਲਿਆ ਗਿਆ ਸੀ। ਜੇ ਉਹ ਉਡਾਨ ਤੋਂ 24 ਘੰਟੇ ਤੋਂ ਵੱਧ ਦੇ ਵਿੱਚ ਆ, ਫਿਰ ਉਹਨਾਂ ਨੇ ਉਹ ਨਹੀਂ ਮੰਨਣਾ ਹੈਗਾ। ਸੋ ਕਈ ਬਰੀਕੀਆਂ ਜਦੋਂ ਜਿਹਦੇ ਨਾਲ ਜਿੱਦਾਂ ਵਾਹ ਪੈਂਦਾ ਫਿਰ ਉਹ ਪਤਾ ਲੱਗਦਾ ਆ। ਜੇ ਕੋਈ ਵਿਚਾਲੇ ਰੁਕ ਕੇ ਆ ਰਿਹਾ ਆ ਕਨੈਕਟਿੰਗ ਫਲਾਈਟ ਆ, ਉਹ ਹਰ ਇੱਕ ਮੁਲਕ ਦੀ ਆਪੋ ਆਪਣੀ ਜਿਹੜੀ ਉਹ ਵੱਖੋ ਵੱਖਰੀ ਰਿਕੁਆਇਰਮੈਂਟਸ ਹੈਗੀਆਂ ਆ। ਜਿੱਦਾਂ ਫਰਾਂਸ ਵਾਲੇ ਕਹਿੰਦੇ 48 ਘੰਟੇ ਵਾਲਾ ਮੰਨਦੇ ਆ, ਕਈਆਂ ਦੇ 72 ਆ, ਕਈਆਂ ਦੇ 24 ਆ। ਸੋ ਆਈ ਥਿੰਕ ਜੇ ਹੁਣ ਤੁਸੀਂ ਟਰੈਵਲ ਕਰ ਰਹੇ ਆ, ਚਾਹੇ ਕਨੈਕਟਿੰਗ ਫਲਾਈਟ ਆ ਚਾਹੇ ਡਾਇਰੈਕਟ ਫਲਾਈਟ ਆ, ਬੈਟਰ ਤੁਹਾਡੇ ਲਈ ਇਹੀ ਜਿਹੜਾ ਉਹ ਰਹੇਗਾ ਵੀ ਤੁਸੀਂ 24 ਘੰਟੇ ਵਾਲਾ ਹੀ ਜਿਹੜਾ ਟੈਸਟ ਆ ਉਹ ਕਰਵਾ ਕੇ ਤੁਸੀਂ ਆਓ, ਚਾਹੇ ਇੱਧਰੋਂ ਜਾ ਰਹੇ ਆ ਤੇ ਚਾਹੇ ਤੁਸੀਂ ਉੱਧਰ ਨੂੰ ਜਾ ਰਹੇ ਹੈਗੇ ਆ। ਜੀ। ਤੇ ਆਪਣੇ ਗੁਆਂਢੀ ਮੁਲਕ ਜੇ ਕੈਨੇਡਾ ਦੀ ਗੱਲ ਕਰਦੇ ਜਾਈਏ, ਕੈਨੇਡਾ ਵਾਲਿਆਂ ਨੇ ਵੀ ਜਿਹੜੀਆਂ ਫਲਾਈਟਸ ਆ ਉਹ ਅਫਰੀਕਨ ਕੰਟਰੀਜ਼ ਤੋਂ ਬੰਦ ਕੀਤੀਆਂ ਆ। ਅੱਜ ਜਿਹੜੇ WHO ਦੇ ਹੈੱਡ ਹੈਗੇ ਟਿਊਡਰਸ ਗੈਬਰੀਅਸ, ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਤਰ੍ਹਾਂ ਨਾਲ ਅਪਾਰਥਾਈਡ ਆ, ਜਾਣ ਬੁੱਝ ਕੇ ਵੀ ਇੱਕ ਤਰ੍ਹਾਂ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ। ਵੀ ਇੱਕ ਤਾਂ ਸਾਰੀ ਦੁਨੀਆ ਨੂੰ ਪਤਾ ਆ ਵੀ ਜਿਹੜੀਆਂ ਅਫਰੀਕਨ ਕੰਟਰੀਜ਼ ਹੈਗੀਆਂ, ਜਿਹੜੇ ਅਫਰੀਕਨ ਮੁਲਕ ਆ, ਉਹਨਾਂ ਦੇ ਕੋਲ ਵੈਕਸੀਨ ਇੰਨੇ ਹੈ ਨਹੀਂ ਸਾਰੇ ਲੋਕ ਲਵਾ ਸਕਣ। ਤੇ ਉੱਤੋਂ ਜਿਹੜਾ ਆ ਇਹ ਬਾਕੀ ਜਿਹੜੇ ਮੁਲਕ ਆ ਉਹ ਡਿਸਕ੍ਰਿਮੀਨੇਸ਼ਨ ਉਹਨਾਂ ਦੇ ਨਾਲ ਕਰ ਰਹੇ ਹੈਗੇ ਆ। ਈਜਿਪਟ ਤੋਂ ਵੀ ਇੱਕ ਡਾਕਟਰ ਜਿਹੜੀ ਆ ਉਹ ਇਹ ਕਹਿੰਦੀ ਆ ਵੀ ਇੱਥੇ ਜਿੱਦਾਂ ਘੰਟਿਆਂ ਬੱਧੀ ਜਿਹੜੀਆਂ ਲਾਈਨਾਂ ਲੱਗੀਆਂ ਆ ਲੋਕਾਂ ਨੂੰ ਵੈਕਸੀਨ ਲਵਾਉਣ ਦੇ ਲਈ, ਤੇ ਸਾਡੇ ਕੋਲ ਵੈਕਸੀਨ ਹੈ ਨਹੀਂ। ਸੋ ਜਿਨ੍ਹਾਂ ਕੋਲ ਵੈਕਸੀਨ ਨਹੀਂ ਉਹ ਕਿੱਦਾਂ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਸਕਦੇ ਹੈਗੇ ਆ। ਸੋ ਇਹ ਵੀ ਇੱਕ ਵੱਡੀ ਸਿਚੁਏਸ਼ਨ ਆ। ਤੇ ਦੂਸਰੇ ਪਾਸੇ ਦੇਖ ਲਓ ਵੀ ਆਪਣੇ ਮੁਲਕ USA ਦੇ ਵਿੱਚ ਹਰ ਇੱਕ ਨੂੰ ਫ੍ਰੀ ਜਿਹੜੇ ਵੈਕਸੀਨ ਲੱਗ ਰਹੇ ਆ। ਪਿੱਛੇ ਤਾਂ ਕਿੰਨਿਆਂ ਨੂੰ ਉਹ ਪੈਸੇ ਵੀ ਦੇ ਰਹੇ ਸੀ $100 ਵੀ ਭਾਈ ਵੈਕਸੀਨ ਲਵਾ ਲਓ, ਤਾਂ ਨਹੀਂ ਲੋਟਰੀਆਂ ਕੱਢੀਆਂ ਹਰਜੋਤ ਸਿੰਘ ਜੀ, $1 ਮਿਲੀਅਨ ਜੀ ਤੱਕ ਦੀਆਂ ਕਈ ਸੂਬਿਆਂ ਨੇ। ਜੀ, ਫੇਰ ਨਹੀਂ ਲਵਾ ਕੇ ਰਾਜੀ ਹੈਗੇ। ਸੋ ਪਲੀਜ਼ ਇਹ ਜਿਹੜੇ ਆ ਜਿਹਨੇ ਹਜੇ ਤੱਕ ਵੀ ਨਹੀਂ ਵੈਕਸੀਨ ਲਵਾਇਆ, ਇਹ ਲਵਾ ਲਓ, ਕੋਈ ਇੱਦਾਂ ਦੀ ਗੱਲ ਨਹੀਂ ਹੈ। ਜਿਨ੍ਹਾਂ ਦੇ ਜਿਹੜੇ ਤੁਸੀਂ ਦੇਖੋ ਕਿੰਨੀਆਂ ਸਟੋਰੀਆਂ ਆਉਂਦੀਆਂ ਆ, ਫਿਰ ਉਹ ਬੰਦਾ ਐਨ ਬੈੱਡ ਦੇ ਉੱਤੇ ਪਿਆ ਹੁੰਦਾ, ਕਹਿੰਦਾ ਵੀ ਮੈਂ ਗਲਤੀ ਕਰ ਲਈ, ਇਹਦੇ ਨਾਲੋਂ ਤਾਂ ਮੈਂ ਵੈਕਸੀਨ ਲਵਾ ਲੈਂਦਾ। ਜੀ ਬਿਲਕੁਲ। ਸੋ ਹੈ ਤਾਂ ਦੇਖੋ ਆਪੋ ਆਪਣੀ ਪਰਸਨਲ ਚੋਇਸ, ਪਰ ਹੁਣ ਤੱਕ ਮਿਲੀਅਨਸ ਆਫ ਲੋਕਾਂ ਨੂੰ ਜਿਹੜੀ ਉਹ ਲੱਗ ਚੁੱਕੀ ਆ। ਆਂਕੜੇ ਜਿਹੜੇ ਉਹ ਇਸ ਦੇ ਸੁਰੱਖਿਅਤ ਹੋਣ ਵੱਲ ਨੂੰ ਹੀ ਜਿਹੜਾ ਇਸ਼ਾਰਾ ਆ ਉਹ ਕਰਦੇ ਹੈਗੇ ਨੇ। ਓਬਵੀਅਸਲੀ ਤੁਸੀਂ ਹੋਰ ਵੀ ਕੋਈ ਦਵਾਈ ਲੈਂਦੇ ਆ, ਉਹਦੇ ਸਾਈਡ ਇਫੈਕਟ ਜਿਹੜੇ ਉਹ ਹੋ ਜਾਂਦੇ, ਇਹਦੇ ਵਿੱਚ ਵੀ ਇਹ ਚੀਜ਼ਾਂ ਹੋ ਸਕਦੀਆਂ ਨੇ। ਕਈਆਂ ਨੂੰ ਜਿਹੜਾ ਕੁਛ ਪ੍ਰੋਬਲਮ ਜਿਹੜੀ ਉਹ ਆ ਸਕਦੀ ਆ, ਪਰ ਮੇਨ ਗੱਲ ਜਿਹੜੀ ਇਹ ਦੇਖੀ ਗਈ ਆ ਵੀ ਇਹ ਹੁਣ ਤੱਕ ਬਹੁਤੇ ਲੋਕਾਂ ਦੇ ਲਈ, ਮੈਜੋਰਟੀ ਆਫ ਲੋਕਾਂ ਦੇ ਲਈ ਬੈਟਰ ਹੀ ਜਿਹੜਾ ਉਹ ਰਿਹਾ ਹੈਗਾ ਆ। NBA ਨੇ ਵੀ ਜਿਹੜੇ ਅਨਵੈਕਸੀਨੇਟਿਡ ਪਲੇਅਰਸ ਆ ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਵੀ ਜਿਹੜੀਆਂ ਕੈਨੇਡਾ ਦੇ ਵਿੱਚ ਗੇਮਸ ਆ ਉਸ ਦੇ ਲਈ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਆ ਰਹੀਆਂ ਆ ਉਸ ਨੂੰ ਦੇਖ ਕੇ ਜਿਹੜਾ ਉਹ ਚੱਲੋ, ਕਿਉਂਕਿ ਕੈਨੇਡਾ ਵਾਲੇ ਵੀ ਜਿਹੜੇ ਅਨਵੈਕਸੀਨੇਟਿਡ ਲੋਕਾਂ ਨੂੰ ਕੋਈ ਬਹੁਤਾ ਜਿਹੜਾ ਆਉਣ ਨੂੰ ਤਰਜੀਹ ਜਿਹੜੀ ਉਹ ਨਹੀਂ ਦਿੰਦੇ ਹੈਗੇ। ਲੀਗ ਨੇ ਜਿਹੜਾ ਇਹ ਆਖਿਆ ਸੀਗਾ ਵੀ US ਦੀਆਂ ਟਰੈਵਲ ਰਿਕੁਆਇਰਮੈਂਟਸ ਜਿਹੜੀਆਂ ਵੀ ਅਨਵੈਕਸੀਨੇਟਿਡ ਪਲੇਅਰ ਦੇ ਲਈ ਜਿਹੜੀਆਂ ਉਹ ਹੈਗੀਆਂ ਆ, ਉਹ ਖਾਸ ਕਰਕੇ ਜਿਹੜਾ ਕੋਈ ਟੈਂਪਰੇਰੀ ਵੀਜ਼ਾ ਸਟੇਟਸ ਦੇ ਉੱਤੇ ਹੈਗਾ ਆ, ਉਸ ਨੂੰ ਦੁਬਾਰਾ ਮੁੜ ਕੇ US ਦੇ ਵਿੱਚ ਐਂਟਰ ਜਿਹੜਾ ਉਹ ਨਹੀਂ ਹੋਣ ਦਿੱਤਾ ਜਾਊਗਾ ਜੇ ਉਹ ਕੰਟਰੀ ਛੱਡ ਕੇ ਕੈਨੇਡਾ ਨੂੰ ਖੇਡਣ ਦੇ ਲਈ ਜਿਹੜਾ ਉਹ ਜਾਂਦਾ ਹੈ ਜਾਂ ਕਿਸੇ ਵੀ ਕਾਰਨ ਦੇ ਲਈ ਜਿਹੜਾ ਹੋ ਜਾਂਦਾ। ਸੋ ਬਾਕੀਆਂ ਦੇ ਲਈ ਵੀ ਆ ਜਿਹੜੇ ਟੈਂਪਰੇਰੀ ਵੀਜ਼ਾ ਸਟੇਟਸ ਤੇ ਆ ਤੇ ਅਨਵੈਕਸੀਨੇਟਿਡ ਆ, ਜੇ ਤੁਸੀਂ ਮੁਲਕ ਤੋਂ ਬਾਹਰ ਜਿਹੜਾ ਉਹ ਜਾਂਦੇ ਆ ਤਾਂ ਫਿਰ ਤੁਹਾਨੂੰ ਵਾਪਸ ਆਉਣ ਦਾ ਕੋਈ ਰਾਹ ਨਹੀਂ ਆ। ਤੁਹਾਨੂੰ ਉਹਨਾਂ ਨੇ ਫਿਰ ਆਉਣ ਨਹੀਂ ਦੇਣਾ, ਤੁਹਾਨੂੰ ਉਹਨਾਂ ਨੇ ਇਸ ਦੇ ਲਈ ਉਹ ਰੋਕ ਲੈਣਾ ਆ। ਜਿਹੜੇ ਟੈਂਪਰੇਰੀ ਵੀਜ਼ਾ ਸਟੇਟਸ ਜਿੱਦਾਂ ਵਿਜ਼ਟਰ ਵਾਲੇ ਹੁੰਦੇ ਆ, ਜਿਹੜੀਆਂ ਉਹ ਚੀਜ਼ਾਂ ਹੁੰਦੇ ਆ, ਈਵਨ ਜਿਹੜੇ H1 ਹੋ ਗਏ ਜਾਂ ਕੰਮ ਕਰਨ ਆਏ ਜਿਹੜੇ ਹੁੰਦੇ ਆ, ਉਹ ਸਾਰਿਆਂ ਨੂੰ ਟੈਂਪਰੇਰੀ ਵੀਜ਼ਾ ਜਿਹੜੇ ਉਹ ਮੰਨੇ ਜਾਂਦੇ ਆ ਵੀ ਤੁਸੀਂ ਫੁੱਲੀ ਜਿਹੜੇ ਇਮੀਗ੍ਰੈਂਟ ਨਹੀਂ ਆ, ਜਿਹੜੇ ਅਜੇ ਤੁਸੀਂ ਇਮੀਗ੍ਰੈਂਟ ਫੁੱਲੀ ਨਹੀਂ ਹੋਏ, ਅਜੇ ਟੈਂਪਰੇਰੀ ਦੇ ਉੱਤੇ ਹੀ ਹੈਗੇ ਆ ਸਟੇਟਸ ਤੇ। ਜੀ, ਸੋ ਬਿਲਕੁਲ। ਇਸੇ ਤਰ੍ਹਾਂ ਜਿਹੜੇ USA ਤੋਂ ਇੰਡੀਆ ਨੂੰ ਜਾ ਰਹੇ ਆ, ਉਹਨਾਂ ਨੂੰ 72 ਘੰਟੇ ਦੇ ਵਿੱਚ ਜਿਹੜਾ ਵੈਕਸੀਨ ਲਵਾਉਣਾ ਪੈਣਾ ਆ। ਜੀ, ਉਹਨਾਂ ਦੀ ਰਿਕੁਆਇਰਮੈਂਟ ਜਿਹੜੀ ਇਸ ਤਰੀਕੇ ਦੇ ਨਾਲ ਆ। ਉਹਦੇ ਵਿੱਚ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਜਾਂਦਾ ਵੀ ਜੇ ਤੁਸੀਂ ਖਾਸ ਮੁਲਕਾਂ ਤੋਂ ਇੰਡੀਆ ਨੂੰ ਜਾ ਰਹੇ ਹੈਗੇ ਆ ਤਾਂ ਫਿਰ ਉਸ ਦੇ ਕਰਕੇ ਫਿਰ 14 ਦਿਨ ਦੀ ਕੁਆਰੰਟੀਨ, ਸਾਰੇ ਨਹੀਂ, ਜੇ ਅਮਰੀਕਾ ਤੋਂ ਹੀ ਤੁਸੀਂ ਜਾ ਰਹੇ ਆ ਫਿਰ ਉਸ ਦੇ ਵਿੱਚ ਕੋਈ ਜਿਹੜੀ ਕਹਿੰਦੇ ਵੀ ਪ੍ਰੋਬਲਮ ਨਹੀਂ ਹੈਗੀ। ਅਦਰਵਾਈਜ਼ ਜਿਹੜੀ ਉਹ ਪ੍ਰੋਬਲਮ ਆ ਉਹ ਤੁਹਾਨੂੰ ਉੱਥੇ ਆ ਸਕਦੀ ਹੈ। 14 ਦਿਨ ਦੀ ਉਹਨਾਂ ਨੇ ਮੈਂਡੇਟੋਰੀ ਰਿਕੁਆਇਰਮੈਂਟ ਵੀ ਜਿਹੜੀਆਂ ਕਈ ਥਾਵਾਂ ਦੇ ਲਈ ਉਹਨਾਂ ਨੇ ਰੱਖੀ ਹੈਗੀ ਆ। 14 ਡੇ ਜਿਹੜੀ ਕੁਆਰੰਟੀਨ ਦੀ ਜਿਹੜੀ ਉਹਨਾਂ ਨੇ ਉਹ ਰੱਖੀ ਹੈਗੀ ਆ। ਜੀ।
ਸੋ ਅਗਲੀ ਖਬਰ ਵੱਲ ਚੱਲੀਏ। ਅੱਜ ਮੈਨਹਟਨ ਨਿਊਯਾਰਕ ਦੇ ਵਿੱਚ ਫੌਕਸ ਜਿਹੜਾ ਚੈਨਲ ਆ ਟੀਵੀ ਦਾ, ਉਹਦੇ ਸਾਹਮਣੇ ਇੱਕ ਟਰੀ ਲਾਇਆ ਸੀ ਕ੍ਰਿਸਮਸ ਦਾ 50 ਫੁੱਟ ਲੰਮਾ, ਤੇ ਉਸ ਨੂੰ ਇੱਕ ਬੰਦੇ ਨੇ ਜਿਹੜੀ ਆ ਅੱਗ ਲਾ ਦਿੱਤੀ, ਜਿਹਦੇ ਨਾਲ ਬਿਲਡਿੰਗ ਦਾ ਨੁਕਸਾਨ ਵੀ ਹੋਇਆ ਹੈਗਾ। 49 ਸਾਲਾਂ ਦਾ ਸਸਪੈਕਟ ਅਰੈਸਟ ਕਰ ਲਿਆ। ਕਹਿੰਦੇ ਵੀ ਉਹ ਇੱਕ ਹੋਮਲੈਸ ਮੈਨ ਹੈਗਾ। ਉਹਦਾ ਲਾਸਟ ਐਡਰੈਸ ਬਰੁਕਲਿਨ ਦਾ ਸੀਗਾ। ਕ੍ਰੈਗ ਟਮਾ ਨਾਮ ਦਾ ਇਸ ਬੰਦੇ ਨੂੰ ਅਰੈਸਟ ਕੀਤਾ ਗਿਆ ਹੈਗਾ। ਸੋ ਪੁਲਿਸ ਕਮਿਸ਼ਨਰ ਡਰਮੋਟ ਸ਼ੀਆ, ਉਹਨਾਂ ਨੇ ਇਹ ਕਿਹਾ ਆ ਵੀ ਹਜੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵੀ ਇਸ ਨੇ ਸ਼ਰਾਰਤ ਜਾਣਬੁੱਝ ਕੇ ਅੱਗ ਲਾਈ ਆ ਜਾਂ ਇਹ ਮੈਂਟਲੀ ਜਿਹੜਾ ਡਿਸਟਰਬਡ ਹੈਗਾ ਆ। ਸੋ ਕਹਿੰਦੇ ਵੀ 21 ਘੰਟੇ ਇਸ ਕ੍ਰਿਸਮਸ ਟਰੀ ਨੂੰ ਅਸੈਂਬਲ ਕਰਨ ਦੇ ਵਿੱਚ ਲੱਗੇ ਸੀ, ਜਿਹੜਾ ਕਿ 50 ਫੁੱਟ ਲੰਮਾ ਸੀ। 10,000 ਗਲਾਸ ਔਰਨਾਮੈਂਟ ਸੀ ਇਹਦੇ 'ਚ, ਤੇ 1 ਲੱਖ ਲਾਈਟ ਸੀਗੀਆਂ। ਜੀ, ਬਿਲਕੁਲ। ਸੋ 50 ਫੁੱਟ ਉੱਚੇ ਟਰੀ ਨੂੰ ਜਿਹੜਾ ਆ ਉਸ ਸ਼ੁਦਾਈ ਬੰਦੇ ਨੇ ਜਿਹੜੀ ਉਹ ਅੱਗ ਲਾ ਦਿੱਤੀ। ਤੁਸੀਂ ਕਿਸੇ ਵੀ ਸਿਟੀ ਦੇ ਫਾਇਰ ਫਾਈਟਰਸ ਨੂੰ ਪੁੱਛ ਕੇ ਦੇਖ ਲਓ, ਸਭ ਤੋਂ ਵੱਡਾ ਜਿਹੜਾ ਆ ਉਹ ਕਾਰਨ ਥਾਵਾਂ ਦੇ ਉੱਤੇ ਅੱਗ ਲੱਗਣ ਦਾ ਜਿਹੜਾ ਆ ਉਹ ਆਰਸਨ ਰਹਿੰਦਾ ਆ। ਤੇ ਆਰਸਨ ਵੀ ਕਹਿੰਦੇ ਬਹੁਤੇ ਤੌਰ ਦੇ ਉੱਤੇ ਬਹੁਤਾਤ ਦੇ ਵਿੱਚ ਹੀ ਲਗਾਇਆ ਵੀ ਜਿਹੜਾ ਹੋਮਲੈਸ ਲੋਕਾਂ ਦੇ ਲਈ ਦੇ ਦੁਆਰਾ, ਤੇ ਜਾਂ ਜਿਹੜੇ ਮੈਂਟਲੀ ਅਨਸਟੇਬਲ ਹੈਗੇ ਲੋਕ ਆ ਉਹਨਾਂ ਦੇ ਦੁਆਰਾ ਲਾਇਆ ਜਾਂਦਾ ਰਿਹਾ ਆ। ਹਰਜੋਤ ਸਿੰਘ ਜੀ, ਇੱਕ ਚਰਚਿਤ ਕਹਿ ਲਓ ਜਾਂ ਵਿਵਾਦਿਤ ਇੱਕ ਚਰਚ ਹੈਗਾ ਹੈ ਹਿਊਸਟਨ ਦੇ ਵਿੱਚ, ਲੇਕਵੁੱਡ ਚਰਚ। ਉਸ ਦਾ ਜਿਹੜਾ ਮੇਨ ਪੈਸਟਰ ਹੈਗਾ ਜੋਲ ਔਸਟੀਨ, ਉਹ ਬੜੀ ਚਰਚਾ ਦੇ ਵਿੱਚ ਰਹਿੰਦਾ। ਯੰਗ ਆ ਤੇ ਚੰਗੇ ਜਿਹੜੇ ਆ ਇਹ ਡਾਲਰ ਜਿਹੜਾ ਉਹ ਬਣਾਉਂਦਾ ਆ। ਕੁਛ ਵਾਰੇ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਵੀ 2 ਲੱਖ ਕੈਸ਼ ਤੇ 4 ਲੱਖ ਡਾਲਰ ਦੇ ਕੈਸ਼ ਉਹਨਾਂ ਦੇ ਚਰਚ ਦੀ ਸੇਫ ਦੇ ਵਿੱਚੋਂ ਚੋਰੀ ਜਿਹੜੇ ਉਹ ਹੋ ਗਏ ਆ। ਬੀਤੇ ਦਿਨਾਂ ਦੇ ਵਿੱਚ ਇੱਕ ਪਲੰਬਰ ਜਿਹੜਾ ਆ ਉਹ ਉੱਥੇ ਗਿਆ ਤੇ ਕਹਿੰਦੇ ਵੀ ਉਸ ਨੂੰ ਇਹ ਜਿਹੜਾ ਕੈਸ਼ ਤੇ ਕਈ ਚੀਜ਼ਾਂ ਜਿਹੜੀਆਂ ਆ ਉਹ ਲੱਭੀਆਂ ਕਿੱਥੋਂ? ਕੰਧ ਦੇ ਵਿੱਚੋਂ। ਜਿੱਦਾਂ ਪੂਰਾ ਹਰਜੋਤ ਸਿੰਘ ਜੀ ਫਿਲਮੀ ਜਿਹੜਾ ਸੀਨ ਨਹੀਂ ਹੁੰਦਾ, ਕਹਿੰਦੇ ਵੀ ਉਸ ਢਾਬ ਦੇ ਨਾਲ ਜਿਹੜਾ ਉਹ ਲੱਭਿਆ। ਉਸਨੇ ਉਹ ਦੱਸਣ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਹੁਣ ਮੈਨੂੰ ਕੁਛ ਨਾ ਕੋਈ ਰਿਵਾਰਡ ਵੀ ਜਿਹੜਾ ਭਾਈ ਤੁਹਾਨੂੰ ਦੇਣਾ ਚਾਹੀਦਾ, ਵੀ ਤੁਸੀਂ ਲੱਭਣ ਦੀ ਗੱਲ ਤਾਂ ਉਦੋਂ ਆਖੀ ਸੀਗੀ। ਸੋ ਕਹਿੰਦੇ ਵੀ ਹੁਣ ਉਸ ਟੈਕਸਸ ਦੇ ਇਸ ਪਲੰਬਰ ਨੂੰ ਜਿਹਨੇ ਇਹ ਕੈਸ਼ ਜੋਲ ਔਸਟੀਨ ਦੇ ਚਰਚ ਦੇ ਕੰਧਾਂ ਦੇ ਵਿੱਚੋਂ ਲੱਭਿਆ, ਉਸ ਨੂੰ ਹੁਣ $20,000 ਜਿਹੜਾ ਉਹ ਮਿਲੇਗਾ। ਲੱਭਣ ਵਿਚਾਰਾ ਜਿਹੜੀਆਂ ਕਹਿ ਲਓ ਵੀ ਲੀਕ ਪਾਈਪ ਨੂੰ ਠੀਕ ਕਰਨ ਗਿਆ ਸੀਗਾ, ਤੇ ਲੱਭ ਉਸ ਨੂੰ ਜਿਹੜਾ ਉਹ ਕੈਸ਼ ਗਿਆ ਉੱਥੋਂ। ਜੀ, ਬਿਲਕੁਲ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ, ਤੇ ਜਾਂਦੇ ਜਿਸ ਤਰ੍ਹਾਂ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹੁੰਦੇ ਆ, ਅੱਜ ਥੋੜ੍ਹੀ ਜਿਹੀ ਗੱਲ ਫੇਰ ਇੱਕ ਵਾਰੀ ਆਪਾਂ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ, ਜਿਹਨੂੰ ਓਬਾਮਾ ਕੇਅਰ ਦਾ ਨਾਮ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ, ਉਹਦੇ ਬਾਰੇ ਗੱਲਬਾਤ ਕਰਾਂਗੇ। ਕਿਉਂਕਿ ਰਿਨਿਊਲ ਹੁਣ ਹਰ ਇੱਕ ਦੇ ਹੋ ਗਏ ਆ। ਤੁਹਾਡੇ ਘਰਾਂ ਦੇ ਵਿੱਚ ਰਿਨਿਊਲ ਲੈਟਰ ਵੀ ਆ ਗਏ ਹੋਣੇ, ਬਿੱਲ ਵੀ ਆ ਗਏ ਹੋਣੇ ਆ। 15 ਦਸੰਬਰ ਤੋਂ ਪਹਿਲਾਂ ਪੇਮੈਂਟਸ ਸਾਰਿਆਂ ਨੇ ਮੇਲ ਕਰਨੀ ਹੈਗੀ ਆ, ਜਿਹਦੀ ਜਿੰਨੀ ਵੀ ਪੇਮੈਂਟ ਆ, ਤਾਂ ਕਿ ਜਿਹੜੀ ਤੁਹਾਡੀ ਇੰਸ਼ੋਰੈਂਸ ਆ ਉਹ 1 ਜਨਵਰੀ ਤੋਂ ਸ਼ੁਰੂ ਹੋ ਸਕੇ। ਤੇ ਜਿਨ੍ਹਾਂ ਨੇ ਨਹੀਂ ਕਰਵਾਈ, ਉਹ ਤੁਸੀਂ ਅੱਜ ਵੀ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਤੇ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਦਾ ਕੋਈ ਨਾ ਕੋਈ ਪੇਪਰ ਚਾਹੀਦਾ, ਚਾਹੇ ਬਰਥ ਸਰਟੀਫਿਕੇਟ ਇੱਥੇ ਦਾ ਹੋਵੇ, ਤੁਸੀਂ ਸਿਟੀਜ਼ਨ ਆ, ਨੈਚੁਰਲਾਈਜੇਸ਼ਨ ਸਰਟੀਫਿਕੇਟ ਦੀ ਕਾਪੀ, ਜਾਂ ਤੁਹਾਡੇ ਪਾਸਪੋਰਟ ਦੀ ਕਾਪੀ, ਜਾਂ ਗ੍ਰੀਨ ਕਾਰਡ, ਜਾਂ ਵਰਕ ਪਰਮਿਟ, ਇਹਨਾਂ 'ਚੋਂ ਕੁਛ ਵੀ ਹੈਗਾ। ਤੇ ਦੂਸਰਾ ਤੁਹਾਡਾ ਡਰਾਈਵਿੰਗ ਲਾਇਸੈਂਸ ਜਾਂ ID ਜਾਂ ਕਿਸੇ ਤਰ੍ਹਾਂ ਦਾ ਪ੍ਰੂਫ ਵੀ ਤੁਸੀਂ ਕੈਲੀਫੋਰਨੀਆ 'ਚ ਰਹਿੰਦੇ ਆ। ਤੇ ਤੀਸਰਾ ਤੁਹਾਡੀ ਇਨਕਮ ਵੈਰੀਫਿਕੇਸ਼ਨ, ਵੀ ਤੁਹਾਡੇ ਜਾਂ ਉਹ ਲਾਸਟ ਈਅਰ ਦੇ ਟੈਕਸ ਰਿਟਰਨ ਹੋਣ, ਜਾਂ ਤੁਹਾਡਾ ਪੇ ਸਟੱਬ ਆ, ਇਹ ਚੀਜ਼ਾਂ ਚਾਹੀਦੀਆਂ, ਤੇ ਫਿਰ ਤੁਸੀਂ ਜਿਹੜੀ ਕਰਵਾ ਸਕਦੇ ਆ। ਜੇ ਤੁਸੀਂ ਜਲਦੀ ਤੋਂ ਜਲਦੀ ਐਪਲੀਕੇਸ਼ਨ ਭਰਾਓਗੇ ਤੇ 1 ਜਨਵਰੀ ਤੋਂ ਤੁਹਾਡੀ ਜਿਹੜੀ ਆ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਉਹ ਸ਼ੁਰੂ ਹੋ ਸਕਦੀ ਆ। 10 ਦੇ ਵਿੱਚੋਂ 9 ਜਾਣਿਆਂ ਨੂੰ ਜਿਹੜੀ ਆ ਸਟੇਟ ਆਫ ਕੈਲੀਫੋਰਨੀਆ ਤੇ ਫੈਡਰਲ ਗਵਰਨਮੈਂਟ ਜਿਹੜੀ ਆ ਇੱਕ ਤਰ੍ਹਾਂ ਨਾਲ ਸਬਸਿਡੀ ਦੇ ਰਹੀ ਆ। ਸੋ ਮੈਂ ਦੇਖਿਆ ਵੀ ਇਸ ਵਾਰੀ ਇਨਕਮ ਦੇ ਜਿਹੜੀ ਗ੍ਰੋਸ ਇਨਕਮ ਆ ਉਹ ਵੀ ਜਿਹੜੀ ਵਧਾਈ ਗਈ ਆ, ਤਾਂ ਕਿ ਹੋਰ ਲੋਕਾਂ ਨੂੰ ਜਿਹੜੀ ਵੱਧ ਤੋਂ ਵੱਧ ਸਬਸਿਡੀ ਮਿਲ ਸਕੇ। ਇੱਕ ਗੱਲ ਜ਼ਰੂਰ ਚੇਤੇ ਰੱਖ ਲਿਆ ਕਰੋ ਕਿ ਬਹੁਤ ਵਾਰੀ ਬੰਦੇ ਆਪਣੇ ਜਿਹੜੇ ਘੋਲ ਕਰ ਜਾਂਦੇ ਆ, ਬਿੱਲ ਨਹੀਂ ਦੇਖਦੇ, ਸਾਡੀ ਜੀ ਕੈਂਸਲ ਹੋ ਗਈ। ਉਹ ਪਤਾ ਉਦੋਂ ਹੀ ਲੱਗਦਾ ਜਦੋਂ ਤੁਸੀਂ ਡਾਕਟਰ ਦੇ ਕੋਲ ਜਾ ਕੇ ਬਹਿੰਦੇ ਆ, ਤੇ ਜਾਂ ਫਿਰ ਤੁਸੀਂ ਦਵਾਈ ਲੈਣ ਜਾਂਦੇ ਆ। ਮੇਕ ਸ਼ੋਰ ਕਰ ਲਿਆ ਕਰੋ, ਜੇ ਆਟੋਮੈਟਿਕ ਪੇਮੈਂਟ ਵੀ ਲਾਈ ਆ, ਤੇ ਆਪਣੀ ਬੈਂਕ ਸਟੇਟਮੈਂਟ ਜਾਂ ਤੁਹਾਡੀ ਕ੍ਰੈਡਿਟ ਕਾਰਡ ਦੀ ਸਟੇਟਮੈਂਟ 'ਚੋਂ ਵੀ ਪੇਮੈਂਟ ਜਾ ਵੀ ਰਹੀ ਆ ਕਿ ਨਹੀਂ ਜਾ ਰਹੀ,
ਕਈ ਵਾਰੀ ਕਿਸੇ ਦਾ ਓਵਰਡਰਾਫਟ ਹੋ ਜਾਂਦਾ ਆ ਤੇ ਤੁਸੀਂ ਚੈੱਕ ਨਹੀਂ ਕਰਦੇ ਹੈਗੇ। ਸੋ ਇਹ ਗੱਲਾਂ ਬਹੁਤ ਜ਼ਰੂਰੀ ਰੱਖਣ ਵਾਲੀਆਂ ਹੈਗੀਆਂ। ਸੋ ਇੱਕ ਵਾਰੀ ਫੇਰ ਬੇਨਤੀ ਆ ਵੀ ਜ਼ਰੂਰ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਜਿੰਨੇ ਵੀ ਉਹਨਾਂ ਨੂੰ ਪੁੱਛ ਕੇ ਦੇਖਿਓ। ਰੱਬ ਨਾ ਕਰੇ ਜੇ ਕਿਤੇ ਕੋਈ ਬੰਦਾ ਇੱਕ ਵਾਰੀ ਹਸਪਤਾਲ ਚਲ ਗਿਆ ਤੇ ਤੁਹਾਡਾ ਇੱਕ ਦਿਨ ਦਾ ਵੀ ਬਿੱਲ ਜਿਹੜਾ 10 ਤੋਂ $20,000 ਬਣ ਜਾਂਦਾ ਆ। ਮੇਰੇ ਕਈ ਇੱਦਾਂ ਦੇ ਕਸਟਮਰ ਆ ਜਿਨ੍ਹਾਂ ਦਾ $3.5 ਮਿਲੀਅਨ ਦਾ ਵੀ ਬਿੱਲ ਬਣਿਆ। ਉਹਨਾਂ ਨੂੰ ਹਸਪੀਟਲ 'ਚ ਰਹਿਣਾ ਪਿਆ $3.5 ਮਿਲੀਅਨ। ਸੋ ਵਾਓ! ਮੋਸਟਲੀ ਜਿਹੜੀਆਂ ਇਹ ਇੰਸ਼ੋਰੈਂਸਿਸ ਹੈਗੀਆਂ $5 ਮਿਲੀਅਨ ਤੱਕ ਕਵਰ ਕਰਦੀਆਂ ਹੈਗੀਆਂ। ਸੋ ਆਪਾਂ ਇਹ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਹੈਗਾ ਆ ਓਬਾਮਾ ਕੇਅਰ ਦਾ, ਸਬਸਿਡੀ ਮਿਲਦੀ ਆ। ਨਹੀਂ ਤਾਂ ਜੇ ਸਬਸਿਡੀ ਨਾ ਹੋਵੇ ਤੇ ਜਿਨ੍ਹਾਂ ਨੂੰ ਨਹੀਂ ਮਿਲਦੀ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਰੇਟ ਕਿੰਨੇ ਹਾਈ ਆ। ਬਹੁਤ ਜ਼ਿਆਦਾ ਜਿਹੜੇ ਇੰਸ਼ੋਰੈਂਸ ਦੇ ਰੇਟਸ ਹਾਈ ਹੈਗੇ ਆ। ਸੋ ਜਿਨ੍ਹਾਂ ਨੇ ਨਹੀਂ ਕਰਾਈ ਇੱਕ ਵਾਰੀ ਜ਼ਰੂਰ ਪੁੱਛ ਲਿਆ ਕਰੋ। ਬਹੁਤ ਵਾਰ ਇੱਦਾਂ ਦੇ ਕਾਲਸ ਆਉਂਦੀਆਂ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਜੀ। ਉਹ ਫਾਈਨ ਦਿੰਦੇ ਰਹਿੰਦੇ ਆ। ਆਪਾਂ ਇਸ ਵਾਰੀ $800 ਪਰ ਪਰਸਨ ਫਾਈਨ ਆ, ਮਿਨੀਮਮ 800, ਜਾਂ ਤੁਹਾਡੀ ਜਿਹੜੀ ਗ੍ਰੋਸ ਇਨਕਮ ਹੋਣੀ ਆ, ਨੈਟ ਐਡਜਸਟਡ ਗ੍ਰੋਸ ਇਨਕਮ, ਉਹਦਾ 2.5%। ਵੀ ਜੇ 1 ਲੱਖ ਇਨਕਮ ਆ ਤਾਂ $2500 ਹੋਣਾ। ਸੋ ਹਸਬੈਂਡ ਵਾਈਫ ਆ ਤਾਂ 1600 ਹੋਣਾ। ਸੋ ਕਈ ਵਾਰੀ ਮੈਂ ਦੇਖਦਾ ਵੀ ਉਹ ਰੇਟ ਹੀ ਇੰਨਾ ਸਸਤਾ ਹੁੰਦਾ। ਤੁਸੀਂ ਐਮਰਜੈਂਸੀ ਪਲਾਨ ਲੈ ਲਓ ਵੀ ਘੱਟੋ ਘੱਟ ਤੁਹਾਨੂੰ ਇਹ ਤਾਂ ਪਤਾ ਵੀ ਜੇ ਤੁਹਾਡਾ $6,000-7,000 ਡਿਡਕਟੀਬਲ ਦੇਣਾ ਵੀ ਪੈ ਗਿਆ, ਜੇ ਕਿਤੇ ਰੱਬ ਨਾ ਕਰੇ ਹਸਪਤਾਲ ਚਲੇ ਗਏ, ਤੇ ਫਿਰ ਤੁਹਾਡੀ $5 ਮਿਲੀਅਨ ਤੱਕ ਕਵਰੇਜ ਹੈਗੀ ਆ। ਇਹ ਬਹੁਤ ਮਸਟ ਆ, ਬਹੁਤ ਜ਼ਰੂਰੀ ਆ। ਕਿਸੇ ਨੂੰ ਨਹੀਂ ਪਤਾ ਕਿਹੜੇ ਵੇਲੇ ਕਿੱਦਾਂ ਹੋ ਜਾਣਾ, ਬਿਮਾਰ ਹੋ ਜਾਣਾ। ਆਪਾਂ ਪਿਛਲੇ ਸਾਲ ਦੇਖਿਆ ਕਿੰਨੇ ਯੰਗ ਬੰਦੇ ਜਿਹਨੇ ਸੋਚਿਆ ਵੀ ਨਹੀਂ ਸੀ ਵੀ ਮੈਂ ਕਦੇ ਹਸਪਤਾਲ ਜਾਊਂਗਾ, ਉਹਨਾਂ ਦੀ ਹਸਪਤਾਲ ਜਾ ਕੇ ਡੈਥ ਵੀ ਹੋਈ ਆ, ਜਿਨ੍ਹਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਪੰਜਾਬੀ ਵੀ ਸੀਗੇ। ਸੋ ਇਹ ਜ਼ਰੂਰ ਧਿਆਨ ਦੇ ਵਿੱਚ ਰੱਖੋ। ਤੇ ਇਹ ਇੱਕ ਵਾਰੀ ਫੇਰ ਜੇ ਕਿਸੇ ਨੂੰ ਜ਼ਰੂਰਤ ਹੋਈ ਇੰਸ਼ੋਰੈਂਸ ਦੀ, ਕਵਰਡ ਕੈਲੀਫੋਰਨੀਆ ਦੀ, ਤੇ ਤੁਸੀਂ ਜ਼ਰੂਰ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਤੇ ਕਾਲ ਕਰ ਸਕਦੇ ਹੋ। ਜੀ, ਜੀ। ਬਹੁਤ-ਬਹੁਤ ਧੰਨਵਾਦ ਹਰਜੋਤ ਸਿੰਘ ਜੀ। ਬੜੀ ਮਿਹਰਬਾਨੀ। ਤੇ ਆਪਣੇ ਪ੍ਰੋਗਰਾਮ ਦਾ ਵੀ ਸਮਾਂ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।